ਰਜਿਸਟ੍ਰੇਸ਼ਨ। ਸੋ ਜੇ ਕਿਸੇ ਨੇ ਕਮਿਊਨਿਟੀ ਕਾਲਜ ਦੇ ਵਿੱਚ ਜਾਣਾ ਆ ਹਾਈ ਸਕੂਲ ਤੋਂ ਬਾਅਦ ਵਾਟਸ ਦਾ ਪ੍ਰੋਸੈਸ, ਰਜਿਸਟ੍ਰੇਸ਼ਨ ਕਿੱਦਾਂ ਆ, ਪਾਥਵੇ ਕੀ ਆ ਉੱਥੇ ਅਨਰੋਲ ਹੋਣ? ਇੱਕ ਐਡਮਿਸ਼ਨ ਐਪਲੀਕੇਸ਼ਨ ਤੁਹਾਨੂੰ ਕਰਨੀ ਪੈਂਦੀ ਆ, ਉਹਦੀ ਕੋਈ ਐਪਲੀਕੇਸ਼ਨ ਫੀਸ ਨਹੀਂ ਹੈਗੀ। ਜੇ ਤੁਸੀਂ 18 ਸਾਲ ਤੋਂ ਤੁਹਾਡੀ ਉਮਰ ਵੱਡੀ ਆ ਤੇ ਤੁਸੀਂ ਜੇ ਆਪਣਾ GED ਹਾਈ ਸਕੂਲ ਦਾ ਡਿਪਲੋਮਾ ਕੀਤਾ ਆ, ਤੁਸੀਂ ਆਪਣੇ ਕਾਲਜ ਦੇ ਵਿੱਚ ਐਪਲੀਕੇਸ਼ਨ ਭਰ ਸਕਦੇ ਆ। ਜੇ ਹੁਣ ਸਟੂਡੈਂਟ ਸਾਡੇ ਕੋਲ ਮਡੇਰਾ ਕਮਿਊਨਿਟੀ ਕਾਲਜ ਦੇ ਵਿੱਚ ਕੋਈ ਆਇਆ ਤੇ ਅੱਧਾ ਘੰਟਾ ਲੱਗਦਾ ਉਹਨੂੰ ਐਪਲੀਕੇਸ਼ਨ ਕਰਨ ਦੇ ਵਿੱਚ, ਉਹ ਆਪਣੇ ਘਰੋਂ ਵੀ ਕਰ ਸਕਦੇ ਆ ਤੇ ਉਹ ਸਾਡੇ ਕੋਲ ਆ ਕੇ, ਸਾਡੇ ਵੈਲਕਮ ਸੈਂਟਰਸ ਹੈਗੇ ਆ ਜਿੱਥੇ ਅਸੀਂ ਨਵੇਂ ਸਟੂਡੈਂਟਸ ਨੂੰ ਵੈਲਕਮ ਕਰਦੇ ਆ, ਉਹ ਉੱਥੇ ਆ ਕੇ ਸਾਡਾ ਸਟਾਫ ਹੁੰਦਾ ਆ ਤੇ ਅਸੀਂ ਸਟੂਡੈਂਟਸ ਨੂੰ, ਪ੍ਰੋਸਪੈਕਟਿਵ ਸਟੂਡੈਂਟਸ ਨੂੰ ਨਾਲ ਬੈਠ ਕੇ ਉਹਨਾਂ ਦੀ ਐਪਲੀਕੇਸ਼ਨ ਭਰਵਾਉਣ ਦੇ ਵਿੱਚ ਹੈਲਪ ਕਰਦੇ ਆ। ਜੇ ਤੁਸੀਂ ਮਡੇਰਾ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਐਪਲੀਕੇਸ਼ਨ ਭਰੀ, ਤੁਹਾਨੂੰ ਇੱਕ ਯੂਨੀਕ ਸਟੂਡੈਂਟ ID ਦਿੱਤੀ ਜਾਂਦੀ। ਉਸ ਸਟੂਡੈਂਟ ID ਦੇ ਨਾਲ ਤੁਸੀਂ ਆਪਣਾ ਲੈ ਕੇ ਤੁਸੀਂ ਆਪਣੀਆਂ ਕਲਾਸਿਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇੱਕ ਕਾਲਜ ਦੇ ਵਿੱਚ ਜੇ ਤੁਸੀਂ ਐਡਮਿਸ਼ਨ ਲਈ ਆ, ਤੁਹਾਡੀ ਸਟੂਡੈਂਟ ID ਹੈਗੀ ਆ, ਉਹ ਸਾਡੇ ਚਾਰੇ ਹੀ ਕਾਲਜਸ ਦੇ ਵਿੱਚ ਸੇਮ ID ਯੂਜ਼ ਹੋਊਗੀ। ਜੇ ਤੁਸੀਂ ਮਡੇਰਾ ਕਮਿਊਨਿਟੀ ਕਾਲਜ ਵਿੱਚ ਆਪਣੀ ਐਪਲੀਕੇਸ਼ਨ ਕੀਤੀ ਆ, ਪਰ ਜੇ ਤੁਸੀਂ ਕਹੋਗੇ ਮੇਰੀ ਕਲਾਸ ਮੈਨੂੰ ਡੇਰੇ ਨਹੀਂ ਮਿਲਦੀ, ਮੈਂ ਜਾ ਕੇ ਫ੍ਰੈਸਨੋ ਸਿਟੀ ਲੈਣੀ ਆ ਜਾਂ ਮੈਂ ਰੀਡ ਲੈਣੀ ਆ ਜਾਂ ਮੈਂ ਕਲੋਵਸ ਲੈਣੀ ਆ, ਤੁਹਾਨੂੰ ਮੁੜ ਕੇ ਐਪਲੀਕੇਸ਼ਨ ਕਰਾਉਣ ਦੀ ਕੋਈ ਜ਼ਰੂਰਤ ਨਹੀਂ। ਪਰ ਜਿਹੜੀ ਸੇਮ ਸਟੂਡੈਂਟ ID ਆ ਉਹੀ ਕੰਮ ਕਰੋ। ਜਿਹੜੇ ਆਪਣੇ ਕਈ ਮੇਰੇ ਭਰਾ ਹੈਗੇ ਆ, ਭੈਣਾਂ ਹੈਗੀਆਂ ਆ, ਉਹ ਕਹਿੰਦੇ ਵੀ ਅਸੀਂ ਇੰਡੀਆ ਤੋਂ ਹਾਲੇ ਇਕੱਲੇ ਆਏ ਆ। ਇਕੱਲੇ ਮਤਲਬ ਵੀ ਰੀਸੈਂਟਲੀ ਮਹੀਨੇ ਦੇ ਵਿੱਚ ਆਏ, ਤੁਸੀਂ ਸਾਡੇ ਕੋਲ ਆਓ, ਤੁਹਾਡੀ ਅਸੀਂ ਐਪਲੀਕੇਸ਼ਨ ਕਰਵਾਵਾਂਗੇ। ਪਰ ਇੱਕ ਜਿਹੜੀ ਰਿਕੁਆਇਰਮੈਂਟ ਮੈਂ ਜ਼ਰੂਰ ਸਾਰਿਆਂ ਨੂੰ ਕਹਿਣਾ ਹੁੰਦਾ ਹੈ ਕਿ ਜਿਹੜੀ ਟਿਊਸ਼ਨ ਫੀ ਆ, ਜੇ ਤਾਂ ਤੁਸੀਂ ਰੈਜ਼ੀਡੈਂਟ ਹੈਗੇ ਆ ਕੈਲੀਫੋਰਨੀਆ ਦੇ, ਕਿ ਜਿਹੜੀ ਤੁਹਾਡੀ ਟਿਊਸ਼ਨ ਫੀ ਆ ਉਹ ਤੁਹਾਨੂੰ ਰੈਜ਼ੀਡੈਂਟ ਟਿਊਸ਼ਨ ਫੀ ਲੱਗੂਗੀ। ਜੇ ਤੁਸੀਂ ਨਹੀਂ ਹੈਗੇ ਰੈਜ਼ੀਡੈਂਟ, ਤੁਸੀਂ ਕਲਾਸਿਸ ਦਾਖਲਾ ਲੈ ਵੀ ਸਕਦੇ ਆ, ਪਰ ਤੁਹਾਡੀ ਜਿਹੜੀ ਫੀਸ ਆ ਉਹ ਨਾਨ ਰੈਜ਼ੀਡੈਂਟ ਟਿਊਸ਼ਨ ਫੀ ਲੱਗਣੀ ਆ, ਉਹ ਕਾਫੀ ਜ਼ਿਆਦਾ ਹੁੰਦੀ। ਬਸ ਇਹੀ ਫਰਕ ਆ, ਪਰ ਤੁਸੀਂ ਪੜ੍ਹਾਈ ਸ਼ੁਰੂ ਕਰ ਸਕਦੇ। ਅੱਛਾ, ਇਹ ਐਪਲੀਕੇਸ਼ਨ ਆਨਲਾਈਨ ਭਰਨੀ ਆ, ਇਨ ਪਰਸਨ ਭਰਨੀ ਆ, ਕਿਵੇਂ ਜਿਹੜਾ ਇਹ ਪ੍ਰੋਸੈਸ ਹੁੰਦਾ ਇਹ ਵੀ ਥੋੜਾ ਦੱਸੋ। ਜੇ ਆਨਲਾਈਨ ਆ ਤਾਂ ਕੀ ਵੈਬਸਾਈਟ ਆ? ਅਪਲਾਈ ਨਾਓ, ਤੁਸੀਂ ਵੈਬਸਾਈਟ ਤੇ ਜਾਓਗੇ, ਉਹਦੇ ਬਾਅਦ ਤੁਹਾਨੂੰ ਪੁੱਛੂਗੇ ਵੀ ਤੁਸੀਂ ਕਿਸ ਤਰੀਕੇ ਦੇ ਸਟੂਡੈਂਟ ਆ। ਫॉर ਐਗਜ਼ਾਮਪਲ ਤੁਸੀਂ ਰਿਟਰਨਿੰਗ ਸਟੂਡੈਂਟ ਹੈਗੇ ਆ, ਨਿਊ ਔਰ ਰਿਟਰਨਿੰਗ ਸਟੂਡੈਂਟ ਕਾਲਜ ਦੇ ਵਿੱਚ, ਜਾਂ ਤੁਸੀਂ ਹਾਈ ਸਕੂਲ ਸੀਨੀਅਰ ਹੈਗੇ ਆ, ਜਾਂ ਤੁਸੀਂ ਕਲਾਸਿਸ ਜਿਹੜੀਆਂ ਡਿਸੇਬਿਲਿਟੀ ਸਟੂਡੈਂਟ ਹੈਗੇ ਆ, ਵੈਟਰਨਸ, ਆਲ ਜਿਹੜੀਆਂ ਸਾਰੀਆਂ ਇਨਫੋਰਮੇਸ਼ਨ ਹੈਗੀਆਂ ਉਸ ਤੁਸੀਂ ਕਲਿੱਕ ਕਰਕੇ, ਲੈਟਸ ਫॉर ਐਗਜ਼ਾਮਪਲ ਜੇ ਤੁਸੀਂ ਕੋਈ ਹਾਈ ਸਕੂਲ ਦਾ ਜਿਹੜਾ ਬੱਚਾ ਆ ਉਹ ਕਲਾਸ ਲੈਣਾ ਚਾਹੁੰਦਾ ਆ, ਹੈ ਨਾ, ਤੇ ਉਹ ਅਸੀਂ ਗ੍ਰੈਜੂਏਟਿੰਗ ਸੀਨੀਅਰ ਸਟੈਪਸ ਟੂ ਅਪਲਾਈ, ਤੁਸੀਂ ਉਸ ਐਪਲੀਕੇਸ਼ਨ ਤੇ ਕਲਿੱਕ ਕਰਕੇ ਫਿਰ ਤੁਹਾਨੂੰ ਦੱਸੂਗੇ ਵੀ ਤੁਸੀਂ ਆਪਣਾ ਲੋਕਲ ਸਟੂਡੈਂਟ ਹੈਗੇ ਆ ਜਾਂ ਤੁਸੀਂ ਨਹੀਂ ਲੋਕਲ। ਸੋ ਜੇ ਤੁਸੀਂ ਹੁਣ ਲੋਕਲ ਹਾਈ ਸਕੂਲ ਦੇ ਸਟੂਡੈਂਟ ਹੈਗੇ ਆ, ਤੁਸੀਂ ਉੱਤੇ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਇਹ ਸਟੈਪ ਬਾਈ ਲਿਖਿਆ ਹੋਣਾ ਵੀ ਤੁਸੀਂ ਹਾਂਜੀ, ਤੇ ਅਪਲਾਈ ਆਨਲਾਈਨ ਤੁਸੀਂ ਕਲਿੱਕ ਕਰੋ ਤੇ ਇਹ ਤੁਹਾਡੀ ਜਿਹੜੀ ਐਪਲੀਕੇਸ਼ਨ ਦਾ ਪੋਰਟਲ ਉਹ ਸ਼ੁਰੂ ਹੋ ਜਾਊਗਾ। ਕੀ ਸਰਟਨ ਗੈਪ ਹੁੰਦਾ ਵੀ ਹਾਈ ਸਕੂਲ ਤੋਂ ਬਾਅਦ ਜੇ ਸਾਲ 2 ਸਾਲ ਗੈਪ ਪੈ ਗਿਆ ਤਾਂ ਉਸ ਤੋਂ ਬਾਅਦ ਚ ਨਹੀਂ ਜਾ ਸਕਦੇ, ਜਾਂ ਕਿੰਨਾ ਕੁ ਗੈਪ ਜਿਹੜਾ ਉਹ ਅਲਾਉਡ ਹੁੰਦਾ ਹੈ, ਜਾਂ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਆ? ਐਂਡ ਇਸ ਤੋਂ ਇਲਾਵਾ ਹੋਰ ਕਿਹੜੀਆਂ ਰਿਕੁਆਇਰਮੈਂਟਸ ਤੁਹਾਡੀਆਂ ਹੈਗੀਆਂ ਆ ਐਡਮਿਸ਼ਨ ਦੇ ਲਈ, ਐਨਰੋਲ ਕਰਨ ਦੇ ਲਈ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦੇ ਪ੍ਰੋਗਰਾਮ ਗੇਟਵੇ ਟੂ ਕਾਲਜ ਉੱਚੀ ਉਡਾਨ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਗੁਰਵਿੰਦਰ ਸਿੰਘ ਸੰਘਾ ਜੀ। ਗੁਰਵਿੰਦਰ ਸੰਘਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਐਂਡ ਸਤਿ ਸ਼੍ਰੀ ਅਕਾਲ ਆਪਣੇ ਸਾਰੇ ਸਰੋਤਿਆਂ ਨੂੰ। ਤੇ ਅੱਜ ਆਪਾਂ ਗੱਲ ਕਰਾਂਗੇ ਕਮਿਊਨਿਟੀ ਕਾਲਜਸ ਬਾਰੇ, ਤੇ ਤੁਹਾਡੇ ਕੋਈ ਵੀ ਕੁਐਸਚਨ ਹੈਗੇ ਆ ਤੁਸੀਂ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ ਜੀ। ਸਾਡਾ ਇਹ ਕਾਲਜ ਦੇ ਬਾਰੇ ਪ੍ਰੋਗਰਾਮ ਸ਼ੁਰੂ ਕਰਨ ਦਾ ਮਕਸਦ ਇਹ ਆ ਵੀ ਬਹੁਤ ਸਾਰੀ ਜਿਹੜੀ ਆਪਣੀ ਕਮਿਊਨਿਟੀ ਆ ਉਹ ਆਉਂਦੀ ਆ, ਉਹਨਾਂ ਦੇ ਇੱਥੇ ਨੌਜਵਾਨ ਬੱਚੇ ਉਹਨਾਂ ਦੇ ਇੱਥੇ ਜਨਮੇ ਆ, ਵੱਡੇ ਹੁੰਦੇ ਆ, ਪੜ੍ਹਦੇ ਆ। ਕੈਲੀਫੋਰਨੀਆ ਦੇ ਵਿੱਚ ਹਾਇਰ ਐਜੂਕੇਸ਼ਨ ਦੀਆਂ ਕਿਹੜੀਆਂ ਪੌੜੀਆਂ ਨੇ, ਕਿਹੜੇ ਪਾਥਵੇ ਨੇ ਵੀ ਤੁਸੀਂ ਡਿਗਰੀਜ਼, ਡਿਪਲੋਮਾਜ਼, ਮਾਸਟਰਸ ਅੱਗੇ ਤੱਕ ਜਿਹੜਾ ਉਹ ਕਿੱਦਾਂ ਵੱਧ ਸਕਦੇ ਆ, ਅਕੈਡਮਿਕਸ ਦੇ ਵਿੱਚ ਅੱਗੇ ਕਿੱਦਾਂ ਆਪਾਂ ਵਧਣਾ ਆ, ਵੱਖ-ਵੱਖ ਚੀਜ਼ਾਂ ਦੇ ਹੋਰ ਰਸਤੇ ਜਿਹੜੇ ਇਸ ਦੇ ਵਿੱਚ ਖੁੱਲ੍ਹਦੇ ਆ। ਸੋ ਇਹ ਸਾਡਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਦਾ ਮਕਸਦ ਗੇਟਵੇ ਟੂ ਕਾਲਜ ਉੱਚੀ ਉਡਾਨ ਦਾ ਇਹੀ ਇੱਕ ਮੇਨ ਮਕਸਦ ਆ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਹੋਰ ਵੱਧ ਤੋਂ ਵੱਧ ਐਜੂਕੇਸ਼ਨ ਵਾਲੇ ਪਾਸੇ ਨਾਲ ਲੈ ਕੇ ਜਾਈਏ ਤੇ ਉਹਦੇ ਵਿੱਚ ਜਿਹੜੇ ਉਹ ਰਸਤੇ ਦੱਸ ਸਕੀਏ।
ਗੁਰਮਿੰਦਰ ਸਿੰਘ ਸੰਘਾ ਜੀ ਨੇ ਪਿਛਲੀ ਵਾਰ ਆਪਣੇ ਨਾਲ ਜਿਹੜੇ ਟੌਪਿਕਸ ਆ ਡਿਸਕਸ ਕੀਤੇ ਸੀਗੇ ਕੈਲੀਫੋਰਨੀਆ ਦੇ ਹਾਇਰ ਐਜੂਕੇਸ਼ਨ ਸਿਸਟਮ ਦੇ ਬਾਰੇ। ਕਮਿਊਨਿਟੀ ਕਾਲਜਿਸ ਹੁੰਦੇ ਆ, ਯੂਸੀਜ਼ ਆ, ਸੀਐਸਯੂਜ਼ ਆ, ਇਹ ਵੱਖ-ਵੱਖ ਸਿਸਟਮਸ ਆਲਰੇਡੀ ਬਣੇ ਹੋਏ ਆ। ਹਰ ਇੱਕ ਜਣਾ ਆਪੋ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ, ਹਰ ਇੱਕ ਜਣਾ ਆਪਣੀ ਫਾਈਨੈਂਸ਼ੀਅਲਸ ਦੇ ਹਿਸਾਬ ਦੇ ਨਾਲ ਉਹ ਚੀਜ਼ ਨੂੰ ਜਿਹੜਾ ਉਹ ਡਿਫਾਈਨ ਕਰਦਾ ਆ, ਉਹ ਦੇਖਦਾ ਆ ਅਤੇ ਇਹਨਾਂ ਰਸਤਿਆਂ ਦੇ ਵਿੱਚ ਅੱਗੇ ਵੱਧ ਕੇ ਕਾਮਯਾਬੀਆਂ ਨੂੰ ਹਾਸਲ ਕਰਦਾ ਆ। ਸੋ ਗੁਰਮਿੰਦਰ ਸੰਘਾ ਹੁਣੇ ਖੁਦ ਉਸ ਸਿਸਟਮਸ ਦੇ ਵਿੱਚੋਂ ਨਿਕਲੇ ਹੋਏ ਇੱਕ ਵਿਦਿਆਰਥੀ ਨੇ, ਇੱਕ ਉਹ ਪਰਸਨੈਲਿਟੀ ਆ ਜਿਨ੍ਹਾਂ ਨੇ ਕੈਲੀਫੋਰਨੀਆ ਦੀ ਹਾਇਰ ਐਜੂਕੇਸ਼ਨ ਸਿਸਟਮਸ ਨੂੰ ਯੂਜ਼ ਕਰਦੇ ਹੋਏ ਇੱਕ ਵੱਡੇ ਮੁਕਾਮ ਤੱਕ ਪਹੁੰਚੇ ਨੇ ਅਤੇ ਹੁਣ ਬੇਸਿਕਲੀ ਕਮਿਊਨਿਟੀ ਨੂੰ ਇੱਕ ਕਹਿ ਸਕਦੇ ਹਾਂ ਵੀ ਵਾਪਸ ਦੇਣ ਦੀ ਇੱਕ ਚੀਜ਼ ਦੀ ਤਿਆਰੀ ਆ ਵੀ ਹਾਂ ਭਾਈ ਤੁਸੀਂ ਵੀ ਇੱਦਾਂ ਕਰਕੇ ਇਹਨਾਂ ਥਾਵਾਂ ਦੇ ਉੱਤੇ ਪਹੁੰਚ ਸਕਦੇ ਹਾਂ। ਗੁਰਮਿੰਦਰ ਸੰਘਾ ਜੀ, ਜਿਹੜੀ ਅੱਜ ਦੀ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਸੋ ਆਪਾਂ ਕਮਿਊਨਿਟੀ ਕਾਲਜਿਸ, ਸੀਐਸਯੂ ਅਤੇ ਯੂਸੀਜ਼ ਦੇ ਬਾਰੇ ਡਿਸਕਸ ਕੀਤਾ ਸੀ। ਅੱਜ ਆਪਾਂ ਕਮਿਊਨਿਟੀ ਕਾਲਜਿਸ ਦੇ ਉੱਤੇ ਜਿਹੜਾ ਫੋਕਸ ਕਰਦੇ ਹਾਂ, ਜਿਸ ਦੇ ਵਿੱਚ ਤੁਸੀਂ ਵੀ ਇੱਕ ਮਡੇਰਾ ਕਮਿਊਨਿਟੀ ਕਾਲਜ ਨੂੰ ਮੇਨਟੇਨ ਕਰਦੇ ਆ, ਉੱਥੇ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਪੜ੍ਹਾਉਂਦੇ ਆ, ਲੰਮੇ ਸਮੇਂ ਤੋਂ ਉੱਥੇ ਨਾਲ ਜੁੜੇ ਹੋਏ ਆ। ਰਜਿਸਟ੍ਰੇਸ਼ਨ, ਸੋ ਇਹ ਸਟੈਪ ਕੀ ਹੁੰਦੇ ਆ? ਹੁਣ ਆਪਾਂ ਡਿਫਾਈਨ ਕਰ ਲਿਆ ਵੀ ਅੱਛਾ ਜੀ ਆਹ ਵੱਖਰੇ ਵੱਖਰੇ ਰਸਤੇ ਆ। ਸੋ ਜੇ ਕਿਸੇ ਨੇ ਕਮਿਊਨਿਟੀ ਕਾਲਜ ਦੇ ਵਿੱਚ ਜਾਣਾ ਆ ਹਾਈ ਸਕੂਲ ਤੋਂ ਬਾਅਦ 'ਚ, ਵਾਟਸ ਦਾ ਪ੍ਰੋਸੈਸ? ਰਜਿਸਟ੍ਰੇਸ਼ਨ ਕਿੱਦਾਂ ਆ, ਪਾਥਵੇ ਕੀ ਆ ਉੱਥੇ ਅਨਰੋਲ ਹੋਣ ਦਾ? ਜੀ, ਥੈਂਕ ਯੂ ਰਾਜ। ਤੇ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਸਰੋਤਿਆਂ ਦੇ ਨਾਲ ਕਿ ਯੂਸੀ ਸਿਸਟਮ, ਸੀਐਸਯੂ ਸਿਸਟਮ ਤੇ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਸਿਸਟਮ ਦਾ ਸਟਰਕਚਰ ਕੀ ਆ, ਤੇ ਅੱਜ ਆਪਾਂ ਫੋਕਸ ਕਰਾਂਗੇ ਦੱਸਿਆ ਸੀ ਕਮਿਊਨਿਟੀ ਕਾਲਜਸ ਬਾਰੇ। ਤੇ ਮੈਂ ਸ਼ੇਅਰ ਕੀਤਾ ਸੀ ਸਾਡੇ ਕਮਿਊਨਿਟੀ ਕਾਲਜ ਸਿਸਟਮ ਜਿਹੜਾ ਸਾਰਿਆਂ ਨਾਲੋਂ ਵੱਡਾ ਸਿਸਟਮ ਹੈਗਾ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ। ਸਾਡੇ ਕੋਲ 116 ਕਮਿਊਨਿਟੀ ਕਾਲਜਸ ਹੈਗੇ ਆ, ਤੇ ਉਹ ਜਿਹੜੇ ਸਾਰੇ ਕਾਲਜਸ ਉਹ ਇੱਕ ਆਪਣੇ ਸੈਂਟਰਲ ਜਿਹੜਾ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਚਾਂਸਲਰ ਆਫਿਸ ਦਾ ਉਹਦਾ ਜਿਹੜਾ ਮੇਨ ਬੋਰਡ ਹੈਗਾ ਉਹ ਸੈਕਰਾਮੈਂਟੋ ਦੇ ਵਿੱਚ ਹੈਗਾ ਆ। ਪਰ ਉਹਦੇ ਵਿੱਚ ਸਾਡੇ ਕੋਲ 72 ਡਿਸਟ੍ਰਿਕਟਸ ਹੈਗੀਆਂ ਆ, ਤੇ ਇੱਕ ਡਿਸਟ੍ਰਿਕਟ ਸਾਡੀ ਹੈਗੀ ਆ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ, ਜਿਹਦੇ ਵਿੱਚ ਆਪਣਾ ਮਡੇਰਾ ਕਮਿਊਨਿਟੀ ਕਾਲਜ, ਕਲੋਵਿਸ ਕਮਿਊਨਿਟੀ ਕਾਲਜ, ਫ੍ਰੈਸਨੋ ਸਿਟੀ ਕਾਲਜ ਤੇ ਆਪਣਾ ਰੀਡਲੀ ਕਾਲਜ, 4 ਕਾਲਜਸ ਆਪਣੇ ਉਹ ਇੱਕ ਡਿਸਟ੍ਰਿਕਟ ਦੇ ਵਿੱਚ ਆਉਂਦੇ ਆ। ਮੈਂ ਸ਼ੁਰੂਆਤ ਇੱਥੋਂ ਤਾਂ ਕੀਤੀ ਸੀ ਕਿ ਜਿੱਦਾਂ ਹੁਣ ਕਈ ਵਾਰੀ ਸਾਡੇ ਕੁਐਸਚਨ ਹੁੰਦੇ ਆ ਕਿ ਕੀ ਮੈਂ ਕਲਾਸਿਸ ਕਿਹੜੇ ਕਾਲਜ ਦੇ ਵਿੱਚ ਲੈ ਸਕਦਾ ਹਾਂ, ਤੇ ਆਪਾਂ ਹੁਣ ਗੱਲ ਕਰੀਏ ਐਡਮਿਸ਼ਨ ਦੀ। ਸੋ ਤੁਸੀਂ ਇੱਕ ਐਡਮਿਸ਼ਨ ਐਪਲੀਕੇਸ਼ਨ ਤੁਹਾਨੂੰ ਕਰਨੀ ਪੈਂਦੀ ਆ, ਉਹਦੀ ਕੋਈ ਫੀਸ ਨਹੀਂ ਹੈਗੀ ਐਡਮਿਸ਼ਨ ਦੀ, ਓਕੇ, ਕੋਈ ਐਪਲੀਕੇਸ਼ਨ ਫੀਸ ਨਹੀਂ ਹੈਗੀ। ਜੇ ਤੁਸੀਂ 18 ਸਾਲ ਤੋਂ ਤੁਹਾਡੀ ਉਮਰ ਵੱਡੀ ਆ ਤੇ ਤੁਸੀਂ ਜੇ ਆਪਣਾ GED ਜਾਂ ਹਾਈ ਸਕੂਲ ਦਾ ਡਿਪਲੋਮਾ ਕੀਤਾ ਆ, ਤੁਸੀਂ ਆਪਣੇ ਕਾਲਜ ਦੇ ਵਿੱਚ ਐਪਲੀਕੇਸ਼ਨ ਭਰ ਸਕਦੇ ਆ। ਸੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਜੇ ਹੁਣ ਸਟੂਡੈਂਟ ਸਾਡੇ ਕੋਲ ਮਡੇਰਾ ਕਮਿਊਨਿਟੀ ਕਾਲਜ ਦੇ ਵਿੱਚ ਕੋਈ ਆਇਆ ਤੇ ਅਸੀਂ 1 ਘੰਟਾ ਅੱਧਾ ਘੰਟਾ ਲੱਗਦਾ ਉਹਨੂੰ ਐਪਲੀਕੇਸ਼ਨ ਕਰਨ ਦੇ ਵਿੱਚ, ਉਹ ਆਪਣੇ ਘਰੋਂ ਵੀ ਕਰ ਸਕਦੇ ਆ ਤੇ ਉਹ ਸਾਡੇ ਕੋਲ ਆ ਕੇ ਸਾਡੇ ਵੈਲਕਮ ਸੈਂਟਰਸ ਹੈਗੇ ਆ ਜਿੱਥੇ ਅਸੀਂ ਨਵੇਂ ਸਟੂਡੈਂਟਸ ਨੂੰ ਵੈਲਕਮ ਕਰਦੇ ਆ। ਉਹ ਉੱਥੇ ਆ ਕੇ ਸਾਡਾ ਸਟਾਫ ਹੁੰਦਾ ਆ ਤੇ ਅਸੀਂ ਸਟੂਡੈਂਟਸ ਨੂੰ, ਪ੍ਰੋਸਪੈਕਟਿਵ ਸਟੂਡੈਂਟਸ ਨੂੰ ਨਾਲ ਬੈਠ ਕੇ ਉਹਨਾਂ ਦੀ ਐਪਲੀਕੇਸ਼ਨ ਭਰਵਾਉਣ ਦੇ ਵਿੱਚ ਹੈਲਪ ਕਰਦੇ ਆ। ਜੇ ਤੁਸੀਂ ਮਡੇਰਾ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਐਪਲੀਕੇਸ਼ਨ ਭਰੀ, ਤੁਹਾਨੂੰ ਇੱਕ ਯੂਨੀਕ ਸਟੂਡੈਂਟ ID ਦਿੱਤੀ ਜਾਂਦੀ ਹੈ। ਉਸ ਸਟੂਡੈਂਟ ID ਦੇ ਨਾਲ ਤੁਸੀਂ ਆਪਣਾ ਲੈ ਕੇ ਤੁਸੀਂ ਆਪਣੀਆਂ ਕਲਾਸਿਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਪਰ ਮੈਂ ਇਹ ਗੱਲ ਕਹਿਣੀ ਜ਼ਰੂਰੀ ਸਮਝਾਂਗਾ ਕਿ ਤੁਸੀਂ ਇੱਕ ਕਾਲਜ ਦੇ ਵਿੱਚ ਜੇ ਤੁਸੀਂ ਐਡਮਿਸ਼ਨ ਲਈ ਆ, ਤੁਹਾਡੀ ਸਟੂਡੈਂਟ ID ਹੈਗੀ ਆ, ਉਹ ਸਾਡੇ ਚਾਰੇ ਹੀ ਕਾਲਜਸ ਦੇ ਵਿੱਚ ਸੇਮ ID ਯੂਜ਼ ਹੋਊਗੀ। ਤੁਹਾਨੂੰ ਕਿਸੇ ਜੇ ਤੁਸੀਂ ਮਡੇਰਾ ਕਮਿਊਨਿਟੀ ਕਾਲਜ ਵਿੱਚ ਆਪਣੀ ਐਪਲੀਕੇਸ਼ਨ ਕੀਤੀ ਆ, ਪਰ ਜੇ ਤੁਸੀਂ ਕਹੋ ਕਿ ਮੇਰੀ ਕਲਾਸ ਮੈਨੂੰ ਮਡੇਰੇ ਨਹੀਂ ਮਿਲਦੀ, ਮੈਂ ਜਾ ਕੇ ਫ੍ਰੈਸਨੋ ਸਿਟੀ ਲੈਣੀ ਆ ਜਾਂ ਮੈਂ ਰੀਡਲੀ ਲੈਣੀ ਆ ਜਾਂ ਮੈਂ ਕਲੋਵਿਸ ਲੈਣੀ ਆ, ਤੁਹਾਨੂੰ ਮੁੜ ਕੇ ਐਪਲੀਕੇਸ਼ਨ ਕਰਾਉਣ ਦੀ ਕੋਈ ਜ਼ਰੂਰਤ ਨਹੀਂ। ਤੁਹਾਡੀ ਜਿਹੜੀ ਸੇਮ ਸਟੂਡੈਂਟ ID ਆ ਉਹੀ ਕੰਮ ਕਰਦੀ ਹੈ। ਠੀਕ ਹੈ, ਸੋ ਇਹ ਹੋ ਗਈ ਆਪਣੀ ਐਡਮਿਸ਼ਨ ਦੀ। ਸੋ ਇਟਸ ਵੈਰੀ ਸਿੰਪਲ ਪ੍ਰੋਸੈਸ। ਠੀਕ ਹੈ, ਤੁਸੀਂ ਆਓ, ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਤੁਹਾਨੂੰ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਵਿੱਚ ਕੋਈ ਤਕਲੀਫ ਨਹੀਂ ਆਊਗੀ। ਤੇ ਇੱਕ ਮੈਂ ਕੁਐਸਚਨ ਰਾਜਕਿਰਨ ਹੋਰ ਕਹਿਣਾ ਚਾਹੁੰਦਾ ਹੈ ਕਿ ਜ਼ਰੂਰ,
ਜਿਹੜੇ ਆਪਣੇ ਕਈ ਮੇਰੇ ਭਰਾ ਹੈਗੇ ਆ, ਭੈਣਾਂ ਹੈਗੀਆਂ ਆ, ਉਹ ਕਹਿੰਦੇ ਵੀ ਅਸੀਂ ਇੰਡੀਆ ਤੋਂ ਹਾਲੇ ਇਕੱਲੇ ਆਏ ਆ। ਇਕੱਲੇ ਮਤਲਬ ਵੀ ਰੀਸੈਂਟਲੀ ਮਹੀਨੇ ਦੇ ਵਿੱਚ ਹੂੰ, ਆਏ। ਹੂੰ। ਫॉर ਐਗਜ਼ਾਮਪਲ ਇਟਸ ਪਿਛਲੇ ਸੰਡੇ ਇੱਕ ਸਾਡੇ ਬੱਚਾ ਸੀਗਾ, ਉਹ ਇੰਡੀਆ ਤੋਂ ਉਹਨੂੰ 2 ਹਫ਼ਤੇ ਹੋਏ ਸੀ ਆਏ ਨੂੰ, ਤੇ ਉਹ ਪੁੱਛਦੇ ਸੀ ਓਕੇ। ਕਿ ਆਪਣੇ ਕਾਲਜ ਦੀ ਪ੍ਰੋਸੈਸ ਕੀ ਆ? ਵੀ ਉੱਥੇ ਐਨਰੋਲ ਕਰਨਾ ਕਿੱਦਾਂ ਆ? ਐਨਰੋਲ ਕਿੱਦਾਂ ਕਰਨਾ ਆ? ਤੇ ਹੂੰ, ਮੈਂ ਹੂੰ। ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਤੁਸੀਂ ਸਾਡੇ ਕੋਲ ਆਓ, ਤੁਹਾਡੀ ਅਸੀਂ ਐਪਲੀਕੇਸ਼ਨ ਕਰਵਾਵਾਂਗੇ। ਪਰ ਹੂੰ, ਇੱਕ ਹੂੰ। ਜਿਹੜੀ ਰਿਕੁਆਇਰਮੈਂਟ ਮੈਂ ਜ਼ਰੂਰ ਸਾਰਿਆਂ ਨੂੰ ਕਹਿਣਾ ਹੁੰਦਾ ਹੈ ਕਿ ਜਿਹੜੀ ਟਿਊਸ਼ਨ ਫੀ ਆ, ਜੇ ਤਾਂ ਤੁਸੀਂ ਰੈਜ਼ੀਡੈਂਟ ਹੈਗੇ ਆ ਕੈਲੀਫੋਰਨੀਆ ਦੇ, ਰੈਜ਼ੀਡੈਂਸੀ ਮਤਲਬ ਜੇ ਤੁਸੀਂ ਲੀਗਲੀ ਤਰੀਕੇ ਦੇ ਨਾਲ ਇੱਥੇ ਆਏ ਆ ਤੇ ਤੁਹਾਡੇ 365 ਪਲੱਸ 1 ਮਤਲਬ 366 ਦਿਨ ਸਾਲ ਤੋਂ ਉੱਤੇ ਹੋ ਗਿਆ। ਹੋ ਹੂੰ, ਗਿਆ ਤੇ ਹੂੰ। ਤੁਸੀਂ ਆਪਣੀ ਰੈਜ਼ੀਡੈਂਸੀ ਐਸਟੈਬਲਿਸ਼ ਕਰ ਲੈਂਦੇ ਆ। ਉਹਦਾ ਫਾਇਦਾ ਤੁਹਾਨੂੰ ਇਹ ਆ ਕਿ ਜਿਹੜੀ ਤੁਹਾਡੀ ਟਿਊਸ਼ਨ ਫੀ ਆ, ਉਹ ਤੁਹਾਨੂੰ ਰੈਜ਼ੀਡੈਂਟ ਟਿਊਸ਼ਨ ਫੀ ਲੱਗੂਗੀ। ਜੇ ਤੁਸੀਂ ਨਹੀਂ ਹੈਗੇ ਰੈਜ਼ੀਡੈਂਟ, ਤੁਸੀਂ ਕਲਾਸਿਸ ਦਾਖਲਾ ਲੈ ਵੀ ਸਕਦੇ ਆ, ਪਰ ਤੁਹਾਡੀ ਜਿਹੜੀ ਫੀਸ ਆ ਉਹ ਨਾਨ ਰੈਜ਼ੀਡੈਂਟ ਟਿਊਸ਼ਨ ਫੀ ਲੱਗਣੀ ਆ, ਉਹ ਕਾਫੀ ਜ਼ਿਆਦਾ ਹੁੰਦੀ ਹੈ। ਬਸ ਇਹੀ ਫਰਕ ਆ, ਪਰ ਤੁਸੀਂ ਪੜ੍ਹਾਈ ਸ਼ੁਰੂ ਕਰ ਸਕਦੇ ਆ। ਅੱਛਾ, ਇਹ ਐਪਲੀਕੇਸ਼ਨ ਔਨਲਾਈਨ ਭਰਨੀ ਆ, ਇਨ ਪਰਸਨ ਭਰਨੀ ਆ? ਕਿਵੇਂ ਜਿਹੜਾ ਇਹ ਪ੍ਰੋਸੈਸ ਹੁੰਦਾ, ਇਹ ਵੀ ਥੋੜ੍ਹਾ ਦੱਸੋ? ਜੇ ਔਨਲਾਈਨ ਆ ਤਾਂ ਕੀ ਵੈਬਸਾਈਟ ਆ? ਜੀ, ਸੋ ਤੁਸੀਂ ਐਪਲੀਕੇਸ਼ਨ 2 ਹੀ ਤਰੀਕੇ ਨਾਲ ਕਰ ਸਕਦੇ ਆ। ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਆਪਣੀ ਐਪਲੀਕੇਸ਼ਨ ਭਰ ਸਕਦੇ ਆ। ਲਾਈਕ ਫॉर ਐਗਜ਼ਾਮਪਲ, ਜੇ ਤੁਸੀਂ ਇਸ ਵੇਲੇ ਆਪਣੇ ਮਡੇਰਾ ਕਮਿਊਨਿਟੀ ਕਾਲਜ ਦੇ ਵੈਬਸਾਈਟ ਤੇ ਜਾਓਗੇ, ਜਿਹੜਾ ਹੈਗਾ ਹੂੰ, maderacollege.edu, ਹੂੰ, ਹੂੰ। ਤੁਸੀਂ ਉਹਦੇ ਜਿਹੜਾ ਮੇਨ ਵੈਬ ਪੇਜ ਹੈਗਾ ਆ, ਉਹਦੇ ਬੈਨਰ ਦੇ ਉਹ 'ਚ ਤੁਹਾਨੂੰ ਇੱਕ ਆਈਕਨ ਹੋਊਗਾ, ਅਪਲਾਈ ਨਾਓ, ਹਨਾ? ਤੁਸੀਂ ਉਹਨੂੰ ਅਪਲਾਈ ਕਰੋਗੇ ਤੇ ਉਹਨਾਂ ਨੇ ਤੁਹਾਨੂੰ ਵੱਖੋ ਵੱਖਰੇ ਕਾਲਜਸ, ਪਰ ਜ਼ਿਆਦਾਤਰ ਜਿਹੜੇ ਸਾਡੇ ਡਿਸਟ੍ਰਿਕਟ ਦੇ ਕਾਲਜਸ ਹੈਗੇ ਆ, ਉਹਨਾਂ ਦੇ ਵੈਬ ਪੇਜ ਤਕਰੀਬਨ ਸਾਰੀ ਇਨਫੋਰਮੇਸ਼ਨ ਸੇਮ ਹੀ ਹੈਗੀ ਆ, ਜਿਹੜਾ ਤੁਸੀਂ ਦੇਖ ਰਹੇ ਹੋ। ਜੀ। ਉਹਦੇ ਬਾਅਦ ਤੁਸੀਂ ਅਪਲਾਈ ਨਾਓ, ਤੁਸੀਂ ਵੈਬਸਾਈਟ ਤੇ ਜਾਓਗੇ। ਉਹਦੇ ਬਾਅਦ ਤੁਹਾਨੂੰ ਪੁੱਛੂਗੇ ਵੀ ਤੁਸੀਂ ਕਿਸ ਤਰੀਕੇ ਦੇ ਸਟੂਡੈਂਟ ਆ। ਫॉर ਐਗਜ਼ਾਮਪਲ, ਤੁਸੀਂ ਰਿਟਰਨਿੰਗ ਸਟੂਡੈਂਟ ਹੈਗੇ ਆ, ਨਿਊ ਔਰ ਰਿਟਰਨਿੰਗ ਸਟੂਡੈਂਟ ਕਾਲਜ ਦੇ ਵਿੱਚ, ਜਾਂ ਤੁਸੀਂ ਹਾਈ ਸਕੂਲ ਸੀਨੀਅਰ ਹੈਗੇ ਆ, ਜਾਂ ਤੁਸੀਂ ਕਲਾਸਿਸ ਜਿਹੜੀਆਂ ਡਿਸੇਬਿਲਿਟੀ ਸਟੂਡੈਂਟ ਹੈਗੇ ਆ, ਵੈਟਰਨਸ, ਆਲ ਜਿਹੜੀਆਂ ਸਾਰੀਆਂ ਇਨਫੋਰਮੇਸ਼ਨ ਹੈਗੀਆਂ, ਉਸ ਤੁਸੀਂ ਕਲਿੱਕ ਕਰਕੇ, ਲੈਟਸ ਫॉर ਐਗਜ਼ਾਮਪਲ, ਜੇ ਤੁਸੀਂ ਕੋਈ ਹਾਈ ਸਕੂਲ ਦਾ ਜਿਹੜਾ ਬੱਚਾ ਆ, ਉਹ ਕਲਾਸ ਲੈਣਾ ਚਾਹੁੰਦਾ ਆ, ਹਨਾ? ਤੇ ਉਹ ਅਸੀਂ ਗ੍ਰੈਜੂਏਟਿੰਗ ਸੀਨੀਅਰ ਸਟੈਪਸ ਟੂ ਅਪਲਾਈ, ਤੁਸੀਂ ਉਸ ਐਪਲੀਕੇਸ਼ਨ ਤੇ ਕਲਿੱਕ ਕਰਕੇ ਫਿਰ ਤੁਹਾਨੂੰ ਦੱਸੂਗੇ ਵੀ ਤੁਸੀਂ ਆਪਣਾ ਲੋਕਲ ਸਟੂਡੈਂਟ ਹੈਗੇ ਆ ਜਾਂ ਤੁਸੀਂ ਨਹੀਂ ਲੋਕਲ। ਸੋ ਜੇ ਤੁਸੀਂ ਹੁਣ ਲੋਕਲ ਹਾਈ ਸਕੂਲ ਦੇ ਸਟੂਡੈਂਟ ਹੈਗੇ ਆ, ਤੁਸੀਂ ਉੱਤੇ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਇਹ ਸਟੈਪ ਬਾਈ ਲਿਖਿਆ ਹੋਣਾ ਵੀ ਤੁਸੀਂ ਹਾਂਜੀ, ਤੇ ਅਪਲਾਈ ਆਨਲਾਈਨ ਤੁਸੀਂ ਕਲਿੱਕ ਕਰੋ ਤੇ ਇਹ ਤੁਹਾਡੀ ਜਿਹੜੀ ਐਪਲੀਕੇਸ਼ਨ ਦਾ ਪੋਰਟਲ ਉਹ ਸ਼ੁਰੂ ਹੋ ਜਾਊਗਾ। ਸੋ ਮੈਂ ਇੱਕ ਜ਼ਰੂਰ। ਤੁਹਾਨੂੰ ਕਰਨਾ ਚਾਹੁੰਦਾ, ਜਿੱਦਾਂ ਤੁਸੀਂ ਹੁਣ ਆਪਣੀ ਪਹਿਲੀ ਜਿਹੜੀ ਤੁਸੀਂ ਐਪਲੀਕੇਸ਼ਨ ਕਰਦੇ ਆ, ਉਹ ਹੋਗੀ CCC ਅਪਲਾਈ। ਸੋ ਜੇ ਤੁਸੀਂ ਅਪਲਾਈ ਆਨਲਾਈਨ ਕਲਿੱਕ ਕਰਕੇ, ਉਹ ਤੁਸੀਂ ਦੇਖੋਗੇ ਉੱਪਰ ਹੈਗਾ ਇਸ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਅਪਲਾਈ। ਇਹ ਇੱਕ ਐਪਲੀਕੇਸ਼ਨ ਹੈਗੀ ਆ। ਜਿਹੜੇ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਨੂੰ ਸ਼ੁਰੂ ਕਰਦੇ ਆ, ਤੁਹਾਨੂੰ ਉਹ ਸਿੰਪਲ ਕੁਐਸਚਨ ਪੁੱਛਦੇ ਆ ਤੇ ਤੁਸੀਂ ਆਪਣੀ ਐਪਲੀਕੇਸ਼ਨ ਕੰਪਲੀਟ ਕਰਕੇ ਤੇ ਉਸ ਤੋਂ ਬਾਅਦ ਤੁਹਾਨੂੰ ਆਲਮੋਸਟ 48 ਆਵਰਸ ਲੱਗਦੇ ਆ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦੇ ਵਿੱਚ। ਠੀਕ ਹੈ। ਤੇ ਪ੍ਰਾਇਮਰੀਲੀ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਜਿਹੜੇ ਪਿੱਛੇ ਜਿਹੜਾ ਸਿਸਟਮਸ ਹੈਗਾ ਆ, ਉਹ ਅਸ਼ੋਰ ਕਰਦਾ ਹੈ ਕਿ ਤੁਸੀਂ ਜਿਹੜੀ ਤੁਹਾਡੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਆ ਉਹ ਸਹੀ ਆ, ਤੇ ਖਾਸ ਕਰ ਕੀ ਤੁਸੀਂ ਤੁਹਾਡੀ ਆਈਡੀ ਵਗੈਰਾ ਵੈਰੀਫਾਈ ਕਰਦੇ ਆ, ਹਨਾ? ਹੂੰ, ਤੇ ਹੂੰ, ਹੂੰ। ਹੁਣ ਆਪਣਾ ਦ ਰੀਜ਼ਨ ਉਹਦਾ ਇਹ ਹੈ ਕਿ ਆਪਣੇ ਫਰਾਡ ਕਾਫੀ ਹੋ ਚੁੱਕਾ ਹੈ। ਜਿਹੜੇ ਆਪਣੇ ਰੋਬੋ ਕਾਲਸ ਜਿਹੜੀਆਂ ਕਈ ਹੈਗੀਆਂ ਆ, ਹੂੰ, 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 ਹੂੰ। ਆਪਣੇ ਆਪ ਐਡਮਿਸ਼ਨ ਕਰਵਾ ਕੇ ਤੇ ਉਹ ਫਾਈਨੈਂਸ਼ੀਅਲ ਏਡ ਵਗੈਰਾ ਲੈ ਕੇ ਤੇ ਉਹ ਮੁੜ ਕੇ ਆਉਂਦੇ ਨਹੀਂ। ਸੋ ਓਕੇ। ਸਿੰਪਲ ਪ੍ਰੋਸੈਸ, ਤੁਸੀਂ ਆਪਣਾ ਘਰੋਂ ਬੈਠ ਕੇ ਐਪਲੀਕੇਸ਼ਨ ਕਰ ਸਕਦੇ ਆ। ਪਰ ਮੈਂ ਤਾਂ ਸਲਾਹ ਦਊਂਗਾ ਕਿ ਤੁਸੀਂ ਕਾਲਜ ਦੇ ਕੈਂਪਸ ਦੇ ਵਿੱਚ ਆਓ ਤੇ ਤੁਸੀਂ ਜੇ ਤੁਸੀਂ ਨਵੇਂ ਸਟੂਡੈਂਟ ਆ, ਤੁਹਾਡਾ ਕੌਨਫੀਡੈਂਸ ਬਣਦਾ ਆ, ਤੁਸੀਂ ਆ ਕੇ ਸਟਾਫ ਨੂੰ ਮਿਲੋ, ਉਹ ਤੁਹਾਡੀ ਹੈਲਪ ਕਰੂਗੇ ਸਟੈਪ ਬਾਈ ਸਟੈਪ। ਕਿਉਂਕਿ ਕਈ ਵਾਰੀ ਸਿੰਪਲ ਕੁਐਸਚਨ ਹੁੰਦੇ ਆ, ਸਾਨੂੰ ਉਹ ਪਤਾ ਨਹੀਂ ਲੱਗਦਾ ਕਿ ਅਸੀਂ ਉਹਨੂੰ ਆਨਸਰ ਕਿੱਦਾਂ ਕਰਨੇ ਆ, ਖਾਸ ਕਰ ਜਿਹੜੇ ਆਪਣੇ ਭੈਣ ਭਰਾ ਇੰਡੀਆ ਤੋਂ ਨਵੇਂ ਆਉਂਦੇ ਆ। ਅੱਛਾ, ਇਹਦੇ ਵਿੱਚ ਜਿੱਦਾਂ ਹੁਣ ਮੰਨ ਲਓ, ਜਿੱਦਾਂ ਤੁਸੀਂ ਕਹਿੰਦੇ ਵੀ ਜਿਹੜੇ ਖਾਸ ਕਰਕੇ ਹੁਣੇ-ਹੁਣੇ ਇਮੀਗ੍ਰੈਂਟ ਹੋ ਕੇ ਆਏ ਆ, ਉਹਨਾਂ ਦੀ ਜਿਹੜੀ ਪੁਰਾਣੀ ਐਜੂਕੇਸ਼ਨ ਆ, ਜਿਹੜੇ ਉਹਨਾਂ ਦੀਆਂ ਟ੍ਰਾਂਸਕ੍ਰਿਪਟਸ ਹੁੰਦੀਆਂ ਆ,
ਕੀ ਉਹ ਟਰਾਂਸਲੇਟ ਕਰਨੀਆਂ ਪੈਂਦੀਆਂ, ਕੀ ਉਹਦੇ ਇਕੁਇਵਲੈਂਟ ਦੇਖਣਾ ਪੈਂਦਾ ਵੀ ਇੱਥੇ ਕਿਵੇਂ ਆ, ਕਿ ਐਜ਼ ਇਟ ਇਜ਼ ਹੀ ਜਿਹੜੀਆਂ ਉਹ ਚੱਲ ਜਾਂਦੀਆਂ ਆ। ਸੋ ਵਾਟਸ ਦਾ ਪ੍ਰੋਸੈਸ ਇਨ ਦੈਟ, ਵੀ ਜੇ ਕਿ ਕੋਈ ਉੱਥੇ ਆਲਰੇਡੀ ਹਾਈ ਸਕੂਲ ਕਰਕੇ ਆਇਆ ਜਾਂ ਕੋਈ ਹੋਰ ਡਿਪਲੋਮਾ ਕਰਕੇ ਆਇਆ ਆ, ਉਹਦੀ ਵੈਲਿਡਿਟੀ ਕਿੱਦਾਂ ਇੱਥੇ ਚੈੱਕ ਹੁੰਦੀ ਆ? ਜੀ, ਸੋ ਜਿਹੜੀਆਂ, ਜੇ ਤਾਂ ਤੁਸੀਂ ਇੰਡੀਆ ਦੇ ਵਿੱਚੋਂ ਡਿਗਰੀ ਕਰਕੇ ਆਏ ਆ, ਬੈਚਲਰਸ ਜਾਂ ਮਾਸਟਰਸ, ਮੈਂ ਠੀਕ ਹੈ, ਮੈਂ ਸੌਰੀ, ਮੈਂ ਆਪਣਾ ਸਕਰੀਨ ਮਿਨੀਮਾਈਜ਼ ਕਰ ਲਈ ਸੀ। ਜੀ। ਤੁਸੀਂ ਆਪਣੀਆਂ ਡਿਗਰੀਜ਼, ਜੇ ਤੁਸੀਂ ਉਹਨਾਂ ਦਾ ਕ੍ਰੈਡਿਟ ਚਾਹੁੰਦੇ ਆ, ਜਿਹੜੇ ਤੁਹਾਡੀਆਂ, ਤੁਸੀਂ ਉਹਨਾਂ ਨੂੰ ਪਹਿਲਾਂ ਤੁਸੀਂ ਇਵੈਲੂਏਟ ਕਰਾਉਣੇ ਆ। ਕਾਲਜਿਸ ਓਕੇ। ਉਹਨਾਂ ਨੂੰ ਇਵੈਲੂਏਟ ਕਰਦੇ, ਤੇ ਅਸੀਂ ਸਾਡੇ ਵੈਬਸਾਈਟ ਤੇ ਇਨਫੋਰਮੇਸ਼ਨ ਹੈਗੀ ਆ, ਤੇ ਮੈਂ ਤੁਹਾਨੂੰ ਨਾਲ ਸ਼ੇਅਰ ਵੀ ਕਰ ਦੂੰਗਾ। ਤੁਸੀਂ ਜੀ। ਆਪਣੀਆਂ ਡਿਗਰੀਜ਼ ਨੂੰ ਇਵੈਲੂਏਟ ਕਰਵਾ ਲਓ, ਤੇ ਤੁਹਾਨੂੰ ਵੱਖੋ ਵੱਖਰੀਆਂ ਏਜੰਸੀ ਹੈਗੀਆਂ, ਜਿਹੜੀਆਂ ਸਾਰੀਆਂ ਡਿਪਾਰਟਮੈਂਟ ਆਫ ਸਟੇਟ ਦੀਆਂ ਅਪਰੂਵਡ ਏਜੰਸੀਜ਼ ਹੈਗੀਆਂ। ਤੁਸੀਂ ਉਹਨਾਂ ਕੋਲ ਜਾ ਕੇ ਆਪਣੀ ਡਿਗਰੀ ਇਵੈਲੂਏਟ ਕਰਾਓ, ਤੇ ਤੁਹਾਨੂੰ ਉਹ ਇਵੈਲੂਏਸ਼ਨ ਸਰਟੀਫਿਕੇਟ ਦੱਸ ਦਿੰਦੇ ਆ ਵੀ ਜਿਹੜੀ ਤੁਹਾਡੀ ਡਿਗਰੀ ਆ, ਉਹਦੇ ਤੁਹਾਡੇ ਕਿਹੜੇ ਕਿਹੜੇ ਇਕੁਇਵਲੈਂਟ ਕੋਰਸਿਸ ਤੁਹਾਨੂੰ ਅਸੀਂ ਦਿੰਦੇ ਆ, ਤੇ ਜਿਹੜੇ ਤੁਹਾਡੇ ਪੈਂਡਿੰਗ ਆ। ਫਿਰ ਉਸ ਤੋਂ ਬਾਅਦ ਤੁਸੀਂ ਉਹ ਲਿਆ ਕੇ ਆਪਣੇ, ਤੁਸੀਂ ਕਾਉਂਸਲਰਸ ਦੇ ਨਾਲ ਮਿਲੋ, ਤੇ ਤੁਹਾਨੂੰ ਦੱਸੂਗੇ ਵੀ ਤੁਸੀਂ ਕਿਹੜੀਆਂ ਕਿਹੜੀਆਂ ਕੋਰਸਿਸ ਤੁਹਾਨੂੰ ਲੈਣੇ ਪੈਣੇ ਆ, ਹੋਰ ਕੰਪਲੀਟ ਕਰਨੇ ਪੈਣੇ ਆ, ਤੇ ਤੁਹਾਡੀ ਡਿਗਰੀ ਤੁਹਾਨੂੰ ਇੱਥੇ ਅਸੀਂ ਤੁਹਾਨੂੰ ਦੇਵਾਂਗੇ। ਪਰ ਰਾਜ, ਜਿਹੜੇ ਆਪਣੇ ਕਮਿਊਨਿਟੀ ਕਾਲਜਿਸ ਦਾ ਹੈਗਾ, ਸਿੰਸ ਉਹ ਆਪਾਂ ਉਹਨਾਂ ਨੂੰ 2 ਸਾਲ ਦੀ ਡਿਗਰੀ ਦਿੰਦੇ ਆ, ਹਨਾ। ਹਾਂਜੀ। ਤੇ ਜਿਹੜੇ ਮੇਰੇ ਭੈਣ ਭਰਾ ਕੋਈ ਮਾਸਟਰਸ ਕਰਕੇ ਆਉਂਦੇ ਆ, ਤੇ ਉਹਨਾਂ ਲਈ ਜ਼ਿਆਦਾਤਰ ਕਮਿਊਨਿਟੀ ਕਾਲਜਿਸ ਉਹਨਾਂ ਨੂੰ ਬੈਨੀਫਿਟ ਨਹੀਂ ਦਊਗੇ, ਕਿਉਂਕਿ ਉਹਨਾਂ ਦੀ ਜਿਹੜੀਆਂ ਡਿਗਰੀਜ਼ ਆ ਆਫਰ ਉਹ CSU ਫ੍ਰਿਜ਼ਨੋ ਜਾਂ ਫ੍ਰਿਜ਼ਨੋ ਸਟੇਟ 4 ਸਾਲ ਦੀ ਡਿਗਰੀ ਤੁਹਾਨੂੰ ਉੱਥੇ ਐਪਲੀਕੇਬਲ ਹੋ ਗਈਆਂ। ਪਰ ਠੀਕ ਜੇ ਹੈ। ਤੁਸੀਂ ਕਰਵਾ ਲਓਗੇ ਤਾਂ ਉਹਦਾ ਤੁਹਾਨੂੰ ਨੁਕਸਾਨ ਕੋਈ ਨਹੀਂ, ਕਿਉਂਕਿ ਜਿੰਨਾ ਤੁਸੀਂ ਛੇਤੀ ਉਹ ਸਟੈਪ ਪਹਿਲਾਂ ਕਰਵਾਓ, ਤੁਹਾਨੂੰ ਫਾਇਦਾ ਆ। ਕਿਉਂਕਿ 2 ਚੀਜ਼ਾਂ ਆ, ਇੱਕ ਤਾਂ ਤੁਸੀਂ ਆਪਣੇ ਕਮਿਊਨਿਟੀ ਕਾਲਜਿਸ ਦੇ ਵਿੱਚ ਆਓਗੇ, ਤੁਹਾਨੂੰ 1-2 ਕੋਰਸਿਸ ਤੁਸੀਂ ਜਿਹੜੇ ਟ੍ਰਾਂਸਫਰ ਕਰਾ ਸਕਦੇ ਆ, ਉਹ ਤੁਸੀਂ ਲੈ ਕੇ ਤੁਹਾਨੂੰ ਕਾਸਟ ਤੁਸੀਂ ਬਹੁਤ ਬਚਾ ਸਕਦੇ ਆ। ਕਿਉਂਕਿ ਜੇ ਹੂੰ, ਹੂੰ, ਤੁਸੀਂ ਹੂੰ, ਹੂੰ। ਯੂਨੀਵਰਸਿਟੀ ਜਾਓਗੇ, ਤੁਹਾਨੂੰ ਸੇਮ ਕੋਰਸਿਸ ਜੇ ਤੁਸੀਂ ਲੈਣੇ ਆ, ਤੁਹਾਨੂੰ ਉਹਦੀ ਫੀਸ ਜ਼ਿਆਦਾ ਲੱਗਣੀ ਆ। ਬਸ ਇਹਦੇ ਵਿੱਚ ਇਹ ਤੁਹਾਨੂੰ ਫਾਇਦਾ ਹੈ। ਹੂੰ, ਹੂੰ। ਤੇ ਆਪਣੇ ਜਿਹੜੇ ਕਮਿਊਨਿਟੀ ਕਾਲਜਿਸ ਦਾ ਇਜ਼ ਇਟ ਲਾਈਕ 2 ਸਮੈਸਟਰ ਸਿਸਟਮ ਔਰ ਟ੍ਰਾਈ ਸਮੈਸਟਰ ਸਿਸਟਮ ਹੁੰਦਾ ਆ? ਕਿਵੇਂ ਇਹਨਾਂ ਦਾ ਅਕੈਡਮਿਕ ਈਅਰ ਕਿੱਦਾਂ ਦਾ ਰਹਿੰਦਾ ਹੁੰਦਾ ਹੈ? ਜੀ, ਸਾਡੇ ਕੋਲ ਜ਼ਿਆਦਾਤਰ ਅਸੀਂ ਸਮੈਸਟਰ ਸਿਸਟਮ ਹੈਗਾ ਆ, ਪਰ ਆਪਣੀਆਂ ਕਲਾਸਿਸ ਅਸੀਂ 3 ਵਾਰੀ ਆਫਰ ਕਰਦੇ ਆ। ਫਾਲ ਹੋ ਗਿਆ, ਸਪ੍ਰਿੰਗ ਹੋ ਗਿਆ, ਤੇ ਸਮਰ ਦੇ ਵਿੱਚ। ਪਰ ਠੀਕ ਹੈ। ਜ਼ਿਆਦਾਤਰ ਕਲਾਸਿਸ ਅਸੀਂ ਸਮਰ, ਜਿਹੜੀਆਂ ਆਪਣੀਆਂ ਅਗਸਤ ਦੇ ਵਿੱਚ ਸ਼ੁਰੂ ਹੁੰਦਾ ਆ, ਤੇ ਜਿਹੜਾ ਆਪਣਾ ਫਾਲ ਸਮੈਸਟਰ ਹੁੰਦਾ ਆ, ਸਪ੍ਰਿੰਗ ਸਮੈਸਟਰ ਸਾਡਾ ਜਨਵਰੀ ਦੇ ਵਿੱਚ ਸ਼ੁਰੂ ਹੁੰਦਾ ਆ, ਤੇ ਸਾਡੀਆਂ ਜਿਹੜੀਆਂ ਸਮਰ ਕਲਾਸਿਸ ਹੁੰਦੀਆਂ ਆ, ਉਹ ਵੀ ਸਾਡਾ ਸਮਰ ਟਰਮ ਹੁੰਦਾ ਆ। ਤੇ ਹਾਊਐਵਰ, ਜਿਹੜੀਆਂ ਆਪਣੀਆਂ ਸਮੈਸਟਰ ਦੇ ਵਿੱਚ, ਜਿੱਦਾਂ ਹੁਣ ਸਾਡੇ ਕਾਲਜ ਦੇ ਵਿੱਚ ਇਹ ਸਾਡੀਆਂ 16 ਤੋਂ ਕਈ 16, ਕੋਈ 18 ਹਫ਼ਤਿਆਂ ਦੀਆਂ ਕਲਾਸਿਸ ਹੁੰਦੀਆਂ ਆ। ਠੀਕ ਹੈ। ਪਰ ਅਸੀਂ ਸ਼ਾਰਟ ਟਰਮ ਕਲਾਸਿਸ ਵੀ ਆਫਰ ਕਰਦੇ ਹਾਂ, ਲਾਈਕ 9 ਵੀਕਸ, ਰਾਈਟ। ਸੋ ਜਿੱਦਾਂ ਹੁਣ ਸਾਡਾ ਸਮੈਸਟਰ, ਰੈਗੂਲਰ ਸਮੈਸਟਰ 18 ਹਫ਼ਤਿਆਂ ਦਾ ਹੁੰਦਾ ਆ, ਅਸੀਂ ਕੀ ਕਰਦੇ ਹਾਂ ਕਿ ਕਈ ਵਾਰੀ 9 ਹਫ਼ਤਿਆਂ ਦੀਆਂ ਕਲਾਸਿਸ ਵੀ ਆਫਰ ਕਰਦੇ ਹਾਂ। ਫॉर ਐਗਜ਼ਾਮਪਲ, ਜੇ ਤੁਸੀਂ ਜਨਵਰੀ ਦੇ ਵਿੱਚ ਸਮੈਸਟਰ ਸ਼ੁਰੂ ਕੀਤਾ, ਜੀ। ਤੇ ਇਹ ਕਲਾਸਿਸ ਅਸੀਂ ਜਾ ਕੇ ਮਾਰਚ ਦੇ ਵਿੱਚ ਸ਼ੁਰੂ ਕਰਦੇ ਹਾਂ, ਕਿਉਂਕਿ ਉਹਨੂੰ ਸ਼ਾਰਟ ਟਰਮ ਕੰਪੈਕਟਡ ਕਲਾਸਿਸ ਅਸੀਂ ਸਟੂਡੈਂਟਸ ਲਈ ਅਵੇਲੇਬਲ ਕਰਦੇ ਹਾਂ। ਸੇਮ ਥਿੰਗ ਵਿਦ ਸਮਰ ਦੇ ਵਿੱਚ ਅਸੀਂ 6 ਹਫ਼ਤੇ ਦੀ ਕਲਾਸਿਸ, 10 ਹਫ਼ਤੇ ਦੀ ਕਲਾਸਿਸ, 12 ਹਫ਼ਤੇ ਦੀ ਕਲਾਸਿਸ ਅਸੀਂ ਆਫਰ ਕਰਦੇ ਹਾਂ, ਵੱਖੋ ਵੱਖਰੀਆਂ ਸ਼ਾਰਟ ਟਰਮ, ਸੋ ਜਿਹੜੀਆਂ ਸਟੂਡੈਂਟਸ ਦੇ ਸਕੈਜੂਲ ਦੇ ਵਿੱਚ ਫਿਟ ਹੋ ਸਕਣ। ਹੂੰ, ਹੂੰ। ਯੂਜੂਅਲੀ ਇੱਕ ਅਕੈਡਮਿਕ ਈਅਰ ਦੇ ਵਿੱਚ, ਕਿਉਂਕਿ ਫਾਈਨੈਂਸਿਸ ਇਜ਼ ਕਾਫੀ ਇੰਪੋਰਟੈਂਟ ਇੱਕ ਪਾਰਟ ਜਿਹੜਾ ਉਹ ਆ ਜਾਂਦਾ ਆ, ਖਾਸ ਕਰਕੇ ਜੇ ਤੁਸੀਂ ਨਾਨ ਰੈਜ਼ੀਡੈਂਟ ਹੈਗੇ ਆ ਤੇ ਰੈਜ਼ੀਡੈਂਟ ਆ। ਇੱਕ ਸਮੈਸਟਰ ਕਿੰਨੇ ਕੁ ਦਾ ਕਾਸਟ ਕਰ ਜਾਂਦਾ ਇੱਕ ਸਟੂਡੈਂਟ ਨੂੰ? ਜਿੱਦਾਂ ਮੰਨ ਲਓ, ਜਿੱਦਾਂ ਆਪਾਂ ਅਕਸਰ ਹੁੰਦਾ ਵੀ ਕਿਸੇ ਨੇ 3-4 ਕੋਰਸਿਸ ਲਏ ਆ, ਫੁੱਲ ਟਾਈਮ ਸਟੂਡੈਂਟ ਜਿਹੜਾ ਕੋਈ ਹੈਗਾ। ਯੈਸ, ਸੋ ਜਿਹੜਾ ਆਪਣੇ, ਸੋ ਮੈਂ ਪਹਿਲਾਂ ਗੱਲ ਕਰੂੰਗਾ ਕਿ ਤੁਹਾਡੀ ਟਿਊਸ਼ਨ ਫੀ ਕੀ ਆ, ਹਨਾ, ਕਿੰਨੀ? ਹਾਂਜੀ, ਸ਼ੋਰ, ਪਲੀਜ਼। ਸੋ ਜਿਹੜੀਆਂ ਤਾਂ ਆਪਣੀਆਂ ਰੈਗੂਲਰ ਰੈਜ਼ੀਡੈਂਟ ਸਟੂਡੈਂਟਸ ਹੈਗੇ ਆ, ਜੀ। ਤੇ ਜੇ ਉਹਨਾਂ ਦੀ ਜਿਹੜੀ ਟਿਊਸ਼ਨ ਫੀ ਆ, ਉਹ ਹੈਗੀ ਆ $46 ਪਰ ਯੂਨਿਟ, $46 ਠੀਕ ਹੈ। ਪਰ ਯੂਨਿਟ। ਹੂੰ, ਹੂੰ। ਤੇ ਅਸੀਂ, ਜਿਹੜਾ ਸਟੂਡੈਂਟ 12 ਯੂਨਿਟਸ ਲੈਂਦਾ ਆ ਪਰ ਸਮੈਸਟਰ, ਅਸੀਂ ਉਹਨੂੰ ਫੁੱਲ ਟਾਈਮ ਸਟੂਡੈਂਟਸ ਮੰਨਦੇ ਆ। ਉਹਦਾ 12 ਯੂਨਿਟਸ, ਜੇ ਫॉर ਐਗਜ਼ਾਮਪਲ ਜੇ ਤੁਸੀਂ 4 ਕਲਾਸਾਂ ਲਈਆਂ, ਹੂੰ, ਲਾਈਕ ਹੂੰ। 4 ਕਲਾਸਾਂ ਹੋ ਗਈਆਂ 3 ਯੂਨਿਟਸ ਦੀਆਂ, ਤੇ 4 ਟਾਈਮਸ 3 12 ਤੁਹਾਡੀਆਂ
12 ਯੂਨਿਟਸ ਯੂ ਆਰ ਅ ਫੁੱਲ ਟਾਈਮ ਸਟੂਡੈਂਟ। ਓਕੇ। ਤੇ ਤੁਹਾਨੂੰ ਤੁਸੀਂ ਹੁਣ ਆਪਣੇ 12 ਟਾਈਮਸ 46 ਤੁਹਾਡਾ ਤੁਹਾਡੀਆਂ ਤੁਹਾਡੀ ਫੀਸ ਹੋ ਗਈ ਯੂਨਿਟਸ ਦੀ ਫੀਸ ਹੋ ਜਾਣੀ ਦੇ ਟਿਊਸ਼ਨ ਹਿਸਾਬ ਫੀ। ਦੇ ਨਾਲ ਹੂੰ। ਤੁਹਾਡੀ ਉਹ ਫੀਸ ਹੋ ਗਈ। ਤੇ ਜਿਹੜੀ ਆਪਣੇ ਨਾਨ ਰੈਜ਼ੀਡੈਂਟ ਸਟੂਡੈਂਟਸ ਹੈਗੇ ਆ ਉਹਨਾਂ ਦੀ ਫੀਸ ਜ਼ਿਆਦਾ ਆ ਤੇ ਉਹ ਤੁਹਾਡੀਆਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਜਿਹੜੀਆਂ ਤੁਹਾਡੀਆਂ ਕਾਊਂਟ ਹੁੰਦਾ ਆ। ਉਹਦੇ ਤਰੀਕੇ ਨਾਲ ਤੁਹਾਡੀਆਂ ਕਾਊਂਟ ਹੋਣੀਆਂ ਆ। ਤੇ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜਿਹੜੀ ਟਿਊਸ਼ਨ ਹੈਗੀ ਆ, ਮੈਂ ਜਿਹੜੀ ਗੱਲ ਕਰਦਾ ਉਹ ਹੈਗੀਆਂ ਕ੍ਰੈਡਿਟ ਯੂਨਿਟਸ ਜਾਂ ਕ੍ਰੈਡਿਟਸ ਦੀਆਂ ਹੈਗੀਆਂ। ਪਰ ਜੇ ਤੁਸੀਂ ਇੰਡੀਆ ਤੋਂ ਆਏ ਆ, ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਕਈ ਕੋਰਸਿਸ ਹੈਗੇ ਆ ਜਾਂ ਪ੍ਰੋਗਰਾਮਸ ਹੈਗੇ ਆ ਉਹ ਨਾਨ ਕ੍ਰੈਡਿਟ ਹੈਗੇ ਆ, ਬਈ ਤੁਹਾਨੂੰ ਉਹ ਮਿਲਦੀਆਂ। ਸੋ ਫੀਸ ਕੋਈ ਨਹੀਂ ਉਹਦੀ ਮਤਲਬ। ਤੁਹਾਡੀ ਦੀ ਫੀਸ ਹੈ ਨਹੀਂ ਕੋਈ ਵੀ। ਸੋ ਤੁਸੀਂ ਮੈਂ ਕਹੂੰਗਾ ਕਿ ਜੇ ਤੁਹਾਡੇ ਕੋਲ ਤੁਸੀਂ ਨਵੇਂ ਇੰਡੀਆ ਤੋਂ ਆਏ ਆ, ਤੁਹਾਡੇ ਕੋਲ ਕੋਈ ਕਮਿਊਨਿਟੀ ਕਾਲਜ ਹੈਗਾ ਆ, ਤੁਸੀਂ ਹਾਲੇ ਜੌਬ ਲੱਭ ਰਹੇ ਆ, ਤਾਂ ਮੈਂ ਇਹ ਹਰੇਕ ਨੂੰ ਸਲਾਹ ਦਊਂਗਾ ਕਿ ਤੁਸੀਂ ਕਾਲਜ ਵਿੱਚ ਜਾਓ, ਆਪਣੀ ਐਡਮਿਸ਼ਨ ਐਪਲੀਕੇਸ਼ਨ ਕਰੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਅੱਧਾ ਨਾਨ ਕ੍ਰੈਡਿਟ ਕੋਰਸ ਲੈ ਲਓ। ਉਹਦੇ ਨਾਲ ਤੁਹਾਨੂੰ ਇੱਕ ਹੁੰਦਾ ਕਿ ਤੁਹਾਨੂੰ ਜਿਹੜੀ ਤੁਸੀਂ ਸਿਸਟਮ ਦੇ ਵਿੱਚ ਪਲੱਗ ਇਨ ਹੋ ਜਾਂਦੇ ਆ, ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਕਾਲਜ ਕੀ ਹੋ ਰਿਹਾ। ਬਾਕੀ ਤੁਹਾਡੀ ਜਿਹੜੀ ਕਲਚਰਲ ਆਈ ਵੁੱਡ ਸੇ ਅਵੇਅਰਨੈਸ ਕਹਿ ਲਓ ਜਾਂ ਤੁਹਾਡੀ ਅਸਿਮੀਲੇਸ਼ਨ ਇੰਟੀਗ੍ਰੇਸ਼ਨ ਹੋ ਜਾਂਦੀ ਆ। ਨਾਟ ਸਿਮੂਲੇਸ਼ਨ, ਇੰਟੀਗ੍ਰੇਸ਼ਨ ਹੋ ਜਾਂਦੀ ਆ ਤੇ ਹੌਲੀ ਹੌਲੀ ਤੁਹਾਡੇ ਫਿਰ ਕਨੈਕਸ਼ਨ ਬਣਨੇ ਸ਼ੁਰੂ ਹੋ ਜਾਂਦੇ, ਤੁਸੀਂ ਕੌਨਫੀਡੈਂਸ ਤੁਹਾਡਾ ਵੱਧਦਾ ਰਹਿੰਦਾ ਆ ਤੇ ਤੁਹਾਡੀ ਜਿਹੜੀ ਪ੍ਰੋਗਰੈਸ ਆ ਮੇਰੇ ਹਿਸਾਬ ਨਾਲ ਐਕਸੈਲਰੇਟ ਹੁੰਦੀ ਆ, ਛੇਤੀ ਹੁੰਦੀ ਆ। ਸੋ ਨਾਲੇ ਖਾਸ ਕਰਕੇ ਆਈ ਥਿੰਕ ਗੁਰਮਿੰਦਰ ਸਿੰਘਾ ਜੀ, ਜੇ ਆਪਾਂ ਦੇਖੀਏ ਜਿੱਦਾਂ ਤੁਸੀਂ ਕਿਹਾ ਵੀ 9 ਵੀਕ ਦੇ ਵੀ ਕਈ ਕੋਰਸਿਸ ਹੁੰਦੇ ਆ, ਸੋ ਦੇਰ ਆਰ ਲਾਈਕ ਸਮਾਲ ਕੋਰਸਿਸ, ਉਹ ਵੀ ਕੀ ਜਿਹੜੇ ਨਾਨ ਕ੍ਰੈਡਿਟ ਸਮਾਲ ਕੋਰਸਿਸ ਹੁੰਦੇ ਆ ਇਹਦੇ ਏਡੇ ਛੋਟੇ? ਜੀ, ਕਈ ਜਿਹੜੇ ਆਪਣੇ ਹੈਗੇ ਆ ਤੁਹਾਡੇ ਕੋਰਸਿਸ ਵੱਖੋ ਵੱਖਰੇ ਕਾਲਜਿਸ ਵੱਖੋ ਵੱਖਰੇ ਕੋਰਸਿਸ ਜਾਂ ਪ੍ਰੋਗਰਾਮ ਆਫਰ ਕਰਦੇ ਆ ਤੇ ਇਹ ਡਿਪੈਂਡ ਕਰਦਾ ਆ ਵੀ ਤੁਸੀਂ ਕੀ ਕਰਨਾ ਆ। ਪਰ ਜ਼ਿਆਦਾਤਰ ਜਿਹੜੇ ਆਪਣੇ ਇੰਗਲਿਸ਼ ਫॉर ਐਗਜ਼ਾਮਪਲ ਜਿਹਨਾਂ ਨੂੰ ਮੇਰੇ ਭੈਣ ਭਰਾ ਜਿਹਨਾਂ ਨੂੰ ਇੰਗਲਿਸ਼ ਸਿੱਖਣੀ ਆ, ਜ਼ਿਆਦਾਤਰ ਉਹ ਕੋਰਸਿਸ ਦੀਆਂ ਤੁਹਾਨੂੰ ਆਪਸ਼ਨਸ ਹੁੰਦੀਆਂ ਆ ਕਿ ਤੁਸੀਂ ਉਹਨੂੰ ਐਜ਼ ਏ ਨਾਨ ਕ੍ਰੈਡਿਟ ਲੈਣਾ ਚਾਹੁੰਦੇ ਆ ਜਾਂ ਐਜ਼ ਏ ਕ੍ਰੈਡਿਟ ਲੈਣਾ ਚਾਹੁੰਦੇ ਆ ਤੇ ਤੁਹਾਨੂੰ ਉਹ ਪ੍ਰੀਟੀ ਮੱਚ ਮੁਫਤ ਦੇ ਟਿਊਸ਼ਨ ਫ੍ਰੀ ਕੋਰਸਿਸ ਭਾਅ ਦੇ ਹਿਸਾਬ ਨਾਲ ਹੀ ਪੈ ਜਾਂਦਾ ਫ੍ਰੀ ਵਾਲਾ ਹਿਸਾਬ। ਡੈਫੀਨੇਟਲੀ ਆਈ ਨੋ ਆਪਾਂ ਥੋੜ੍ਹਾ ਜਿਹਾ ਅੱਗੇ ਨਿਕਲ ਗਏ। ਇੱਕ ਵਾਰੀ ਦੁਬਾਰਾ ਮੈਂ ਪਿੱਛੇ ਐਨਰੋਲਮੈਂਟ ਤੇ ਜਿਹੜਾ ਤੁਹਾਨੂੰ ਵਾਪਸ ਰਜਿਸਟ੍ਰੇਸ਼ਨ ਦੇ ਉੱਤੇ ਲੈ ਕੇ ਆਉਣਾ ਹੈ ਗੁਰਮਿੰਦਰ ਸਿੰਘਾ ਜੀ, ਪ੍ਰੀ ਰਿਕੁਇਜ਼ਿਟਸ ਕੰਡੀਸ਼ਨਸ ਕੀ ਹੈਗੀਆਂ ਆ? ਜਿੱਦਾਂ ਤੁਸੀਂ ਕਿਹਾ ਵੀ ਐਟਲੀਸਟ GED ਤੇ ਡਿਪਲੋਮਾ ਜਿਹੜਾ ਉਹ ਤੁਹਾਡੇ ਕੋਲ ਹੋਵੇ ਹਾਈ ਸਕੂਲ ਦੇ ਵਿੱਚ, ਜੇ ਤੁਸੀਂ ਹੈਗੇ ਆ ਜਾਂ ਲਾਸਟ ਆ ਜਾਂ ਸੀਨੀਅਰ ਆ ਜਾਂ ਕਰ ਚੁੱਕੇ ਹੈਗੇ ਆ। ਕੀ ਸਰਟਨ ਗੈਪ ਹੁੰਦਾ ਵੀ ਹਾਈ ਸਕੂਲ ਤੋਂ ਬਾਅਦ ਜੇ ਸਾਲ 2 ਸਾਲ ਗੈਪ ਪੈ ਗਿਆ ਤਾਂ ਉਸ ਤੋਂ ਬਾਅਦ 'ਚ ਨਹੀਂ ਜਾ ਸਕਦੇ, ਜਾਂ ਕਿੰਨਾ ਕੁ ਗੈਪ ਜਿਹੜਾ ਉਹ ਅਲਾਉਡ ਹੁੰਦਾ ਹੈ ਜਾਂ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਆ? ਐਂਡ ਇਸ ਤੋਂ ਇਲਾਵਾ ਹੋਰ ਕਿਹੜੀਆਂ ਰਿਕੁਆਇਰਮੈਂਟਸ ਤੁਹਾਡੀਆਂ ਹੈਗੀਆਂ ਆ ਐਡਮਿਸ਼ਨ ਦੇ ਲਈ, ਐਨਰੋਲ ਕਰਨ ਦੇ ਲਈ? ਜੀ, ਜਿਹੜੇ ਆਪਣੇ ਕਮਿਊਨਿਟੀ ਕਾਲਜਿਸ ਦੇ ਵਿੱਚ ਹੈਗੀਆਂ ਆ, ਤੁਸੀਂ ਜੇ 18 ਸਾਲ ਤੋਂ ਉੱਪਰ ਆ ਤੇ ਤੁਸੀਂ GED ਦਾ ਕੀਤਾ ਆ, ਤੁਹਾਨੂੰ ਹੋਰ ਕੋਈ ਰਿਕੁਆਇਰਮੈਂਟ ਉਹਦੇ ਦੀ ਨਹੀਂ ਹੈਗੀ। ਓਕੇ। ਪਰ ਕਈ ਜਿਹੜੇ ਸਪੈਸ਼ਲ ਪ੍ਰੋਗਰਾਮ ਹੈਗੇ ਆ, ਫॉर ਐਗਜ਼ਾਮਪਲ ਜੇ ਹੁਣ ਕੋਈ ਸਾਡਾ ਭੈਣ ਭਰਾ ਨਰਸਿੰਗ ਪ੍ਰੋਗਰਾਮ ਕਰਨਾ ਚਾਹੁੰਦਾ, ਆਮ ਜਸਟ ਗਿਵਿੰਗ ਯੂ ਐਗਜ਼ਾਮਪਲ ਕਿ ਆਪਣੀ ਕਮਿਊਨਿਟੀ ਜ਼ਿਆਦਾ ਨਰਸਿੰਗ ਵੱਲ ਜਾ ਰਹੀ ਹੈ ਜੀ, ਤੇ ਉਹਦੇ ਲਈ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਪ੍ਰੀ ਰਿਕੁਇਜ਼ਿਟਸ ਬਹੁਤ ਹੁੰਦੇ ਆ। ਫॉर ਐਗਜ਼ਾਮਪਲ ਤੁਹਾਨੂੰ ਅਨੈਟਮੀ, ਫਿਜ਼ੀਓਲੋਜੀ, ਜਿਹੜੇ ਕਾਫੀ ਕੋਰਸਿਸ ਹੈਗੇ ਆ, ਉਹ ਤੁਹਾਨੂੰ ਕਰਨੇ ਪੈਂਦੇ ਆ ਬਿਫੋਰ ਤੁਸੀਂ ਉਸ ਇੰਪੈਕਟਡ ਪ੍ਰੋਗਰਾਮ ਨੂੰ ਦੇ ਲਈ ਐਪਲੀਕੇਸ਼ਨ ਭਰ ਸਕੋ। ਪਰ ਜੇ ਤੁਸੀਂ ਜਨਰਲ ਕੋਰਸਿਸ ਲੈਣੇ ਆ, ਉਹਨਾਂ ਦੀ ਕੋਈ ਇਹ ਨਹੀਂ ਹੈਗਾ, ਟਾਈਮ ਨਹੀਂ ਹੈਗਾ ਕਿ ਮੈਂ 2 ਸਾਲ ਕਾਲਜ ਛੱਡ ਕੇ, ਜੇ ਤੁਸੀਂ ਹੁਣ 10 ਸਾਲ 20 ਸਾਲ ਵੀ ਤੁਸੀਂ ਕਾਲਜ ਨਹੀਂ ਆਏ, ਓਕੇ, ਤੁਸੀਂ ਕਾਲਜ ਆ ਸਕਦੇ ਆ। ਤੁਹਾਡੀ ਕੋਈ ਉਹਦਾ ਕੋਈ ਲਿਮਿਟ ਨਹੀਂ ਹੈਗੀ ਕਿ ਤੁਸੀਂ ਜੀ 2 ਸਾਲ ਪਹਿਲਾਂ ਨਹੀਂ ਪੜ੍ਹੇ ਤੇ ਤੁਸੀਂ ਮੁੜ ਕੇ ਕਾਲਜ ਦੇ ਵਿੱਚ ਨਹੀਂ ਆ ਸਕਦੇ। ਸੋ ਉੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਤੇ ਜਾਂ ਕੋਈ ਰੋਕ ਹੈ ਨਹੀਂ ਕਿਸੇ ਨੂੰ। ਹਾਂਜੀ। ਕੀ SSN ਹੋਣਾ ਜ਼ਰੂਰੀ ਆ? ਕਿਉਂਕਿ ਆਈ ਨੋ ਦੇਅਰ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਇਸ ਟਾਈਮ ਟਾਕ ਆ, ਗੱਲਾਂ ਜਿਹੜੀਆਂ ਉਹ ਚੱਲਦੀਆਂ ਆ ਕਈ ਥਾਵਾਂ ਦੇ ਉੱਤੇ ਇਸ ਨੂੰ ਲੈ ਕੇ ਆ ਵੀ ਜਿਹੜੇ ਖਾਸ ਕਰਕੇ ਅਨਡਾਕੂਮੈਂਟਡ ਆ ਉਹਨਾਂ ਨੂੰ ਕਿਉਂ ਪੜ੍ਹਾਈ ਜਾ ਰਹੇ ਆ। ਕਾਲਜ ਦੀ ਤੁਹਾਡੇ ਦੀ ਜਾਂ ਕਮਿਊਨਿਟੀ ਕਾਲਜ ਦੀ ਇਸ ਦੇ ਉੱਤੇ ਕੀ ਸਟੈਂਡਿੰਗ ਆ? ਕੀ ਕੋਈ ਅਨਡਾਕੂਮੈਂਟਡ ਵੀ ਐਡਮਿਸ਼ਨ ਲੈ ਸਕਦਾ ਹੈ? ਹਾਂਜੀ, ਸੋ ਜੇ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਹੈਗਾ ਆ, ਉਹਦੀ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ, ਇਟਸ ਨਾਟ ਅ ਰਿਕੁਆਇਰਮੈਂਟ ਤੁਸੀਂ ਆਪਣੀ ਕਾਲਜ ਦੇ ਵਿੱਚ ਤੁਸੀਂ ਨਹੀਂ ਦਾਖਲਾ ਲੈ ਸਕਦੇ।
ਹੂੰ, ਹੂੰ। ਤੇ ਇਹ ਕਈ ਜਿਹੜੇ ਬੱਚੇ ਹੈ, ਸੋ ਯੈਸ ਦੈਟ ਇਜ਼ ਨਾਟ ਅ ਰਿਕੁਆਇਰਮੈਂਟ। ਤੇ ਤੁਸੀਂ ਜਿਹੜੇ ਐਪਲੀਕੇਸ਼ਨ ਭਰਦੇ ਵੀ ਹੈਗੇ ਆ ਤੇ ਤੁਸੀਂ ਉਹਨੂੰ ਜੇ ਤੁਹਾਨੂੰ ਪੁੱਛਦੇ ਵੀ ਆ, ਤੁਸੀਂ ਕਹਿੰਦੇ ਵੀ ਸੋਸ਼ਲ ਸਿਕਿਉਰਿਟੀ ਨਹੀਂ ਹੈਗਾ, ਦੇ ਡੋਨਟ ਰਿਕੁਆਇਰ ਇਟ ਫॉर ਯੂ ਟੂ ਹੈਵ ਸੋਸ਼ਲ ਸਿਕਿਉਰਿਟੀ। ਤੇ ਇਹ ਫਿਰ ਜਿੱਦਾਂ ਤੁਸੀਂ ਕਿਹਾ ਵੀ ਵਿੱਚ ਜੇ ਕਾਫੀ ਫਰਾਡ ਵੀ ਹੋ ਗਿਆ, ਲੋਕਾਂ ਨੇ ਗਲਤ ਐਨਰੋਲਮੈਂਟਸ ਜਾਂ ਕਹਿ ਲਓ ਵੀ ਨਕਲੀ ਕਰ ਕਰਕੇ ਫਾਈਨੈਂਸ਼ੀਅਲ ਏਡ ਜਿਹੜੀਆਂ ਉਹ ਲੈ ਲਈਆਂ, ਮਨੀ ਨੂੰ ਵੀ ਇੱਧਰ ਉੱਧਰ ਜਿਹੜਾ ਉਹ ਕਰ ਬੈਠੇ ਆ, ਉਹ ਤੋਂ ਬਚਣ ਦੇ ਲਈ ਫਿਰ ਸਿਸਟਮ ਕਿੱਦਾਂ ਉਹਨਾਂ ਨੂੰ ਆਇਡੈਂਟੀਫਾਈ ਕਿਵੇਂ ਕਰ ਰਿਹਾ ਹੁੰਦਾ ਹੈ? I don't know if you know it, if you want to answer it, ਜਾਂ ਜੀ ਜੇ ਜੀ। ਤੁਹਾਡੇ ਕੋਲ ਇਸ ਦੇ ਬਾਰੇ ਕੁਝ ਹੈਗੀ ਹੈ ਗੱਲ ਤਾਂ। ਸੋ ਹੁਣ ਮੈਨੂੰ ਐਪਲੀਕੇਸ਼ਨ ਜਿਹੜੀਆਂ ਭਰੇ ਨੂੰ ਕਾਫੀ ਚਿਰ ਹੋ ਗਿਆ, ਪਰ ਜਿਹੜੀਆਂ ਆਪਣੀਆਂ ਜੇ ਤੁਸੀਂ CCC ਅਪਲਾਈ, ਜਿਹੜੀ ਤੁਸੀਂ ਆਪਣੀ ਐਪਲੀਕੇਸ਼ਨ ਪਹਿਲਾਂ ਸ਼ੇਅਰ ਕੀਤੀ ਸੀ, ਜੀ। ਉਹਦੇ ਵਿੱਚ ਉਹ ਤੁਹਾਨੂੰ ਡਿਫਰੈਂਟ ਪ੍ਰੋਸੈਸਿਸ ਯੂਜ਼ ਕਰਦੇ ਆ। ਇੱਕ ਹੈਗਾ ਜਿਹਦੇ ਵਿੱਚ ਤੁਹਾਨੂੰ ਆਈ ਥਿੰਕ ਵੈਰੀਫਾਈ ਮੀ ਔਰ ID ਮੀ, ਜਿਹੜੀਆਂ ਹੈਗੀਆਂ ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ, ਪਰ ਤੁਹਾਡੇ ਕੋਲ ਤੁਸੀਂ ਬੈਠ ਕੇ ਜਾਂ ਹੁਣ ਕੈਮਰੇ ਦੇ ਮੂਹਰੇ ਤੁਸੀਂ ਬੈਠ ਕੇ ਐਪਲੀਕੇਸ਼ਨ ਭਰ ਰਹੇ ਆ, ਤੁਸੀਂ ਓਕੇ। ਉਹਨੂੰ ਦਿਖਾ ਕੇ, ਸੋ ਦੇ ਵੈਰੀਫਾਈ ਯੂਜ਼ਿੰਗ ਡਿਫਰੈਂਟ ਮੀਨਸ। ਤੇ ਸੋ ਇਸ ਕਰਕੇ ਤੁਸੀਂ ਆਪਣੀਆਂ IDs ਜੇ ਤੁਹਾਡੇ ਕੋਲ ਹੈ, ਗਵਰਨਮੈਂਟ ਦੀ ਇਸ਼ੂਡ ID ਤੁਸੀਂ ਨਾਲ ਲੈ ਕੇ ਜਾਓ, ਤੇ ਤੁਹਾਨੂੰ ਉਹ ਐਜ਼ ਏ ਜਿਹੜੇ ਤੁਸੀਂ ਐਪਲੀਕੇਸ਼ਨ ਭਰਦੇ ਆ, ਤੁਸੀਂ ਕੈਮਰੇ ਦੇ ਮੂਹਰੇ ਕੋਲ ਕਰਕੇ ਦੇਖਦੇ ਆ ਵੀ ਆਰ ਯੂ ਦ ਸੇਮ ਪਰਸਨ, ਤੇ ਉਸ ਤੋਂ ਬਾਅਦ ਜਾ ਕੇ ਪਿੱਛੇ ਉਹ ਉਹਨੂੰ ਵੈਰੀਫਾਈ ਕਰਦੇ ਹੈਗੇ ਆ। ਤੇ ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਦੈਨ ਮੈਂ ਤੁਹਾਨੂੰ ਲੱਭ ਕੇ ਮੈਂ ਤੁਹਾਨੂੰ ਸ਼ੇਅਰ ਕਰੂੰਗਾ। ਜ਼ਰੂਰ। ਇਹਦੇ ਵਿੱਚ ਮੈਂ ਇੱਕ ਚੀਜ਼ ਪੜ੍ਹ ਰਿਹਾ ਸੀਗਾ ਵੀ ਡਿਸਟ੍ਰਿਕਟ ਰੈਜ਼ੀਡੈਂਟ ਜਾਂ ਕੈਲੀਫੋਰਨੀਆ ਰੈਜ਼ੀਡੈਂਟ ਜਿਹੜੀ ਇਹ ਟਿਊਸ਼ਨ ਫੀਸ ਹੁੰਦੀ ਆ, ਇਜ਼ ਦੇਅਰ ਅ ਡਿਫਰੈਂਸ ਇਸ ਚੀਜ਼ ਦੇ ਵਿੱਚ ਵੀ ਤੁਹਾਨੂੰ ਡਿਸਟ੍ਰਿਕਟ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਆ ਜਾਂ ਕੈਲੀਫੋਰਨੀਆ ਦਾ ਰੈਜ਼ੀਡੈਂਟ? ਵੀ ਮੰਨ ਲਓ ਵੀ ਮਡੇਰੇ ਦੇ ਵਿੱਚ ਜਾਂ ਇੱਥੇ ਜਾਣਾ ਵੀ ਜੇ ਕੋਈ ਬੇ ਏਰੀਏ ਵਾਲਾ ਵਿਦਿਆਰਥੀ ਆ, ਕੀ ਉਸ ਨੂੰ ਰੈਜ਼ੀਡੈਂਸ ਫੀਸ ਦੇਣੀ ਪਊਗੀ ਜਾਂ ਨਾਨ ਰੈਜ਼ੀਡੈਂਸ ਫੀਸ ਦੇਣੀ ਪਊਗੀ? ਸੋ ਜਿਹੜੀ ਰੈਜ਼ੀਡੈਂਸੀ ਦੀ ਰਿਕੁਆਇਰਮੈਂਟ ਹੈਗੀ ਆ, ਉਹ ਸਟੇਟ ਦੀ ਰਿਕੁਆਇਰਮੈਂਟ ਆ, ਡਿਸਟ੍ਰਿਕਟ ਦੀ ਰਿਕੁਆਇਰਮੈਂਟ ਨਹੀਂ ਹੈਗੀ। ਠੀਕ ਹੈ। ਸੋ ਜੇ ਤੁਸੀਂ ਫॉर ਐਗਜ਼ਾਮਪਲ ਜੇ ਮੈਂ ਆਇਆ ਤੇ ਮੈਂ ਸੈਨ ਫਰਾਂਸਿਸਕੋ ਰਹਿ ਰਿਹਾ ਜਾਂ ਮੈਂ ਬੇ ਏਰੀਆ ਰਹਿ ਰਿਹਾ ਆ, ਤੇ ਹੁਣ ਮੈਂ ਆ ਕੇ ਫ੍ਰੈਜ਼ਨੋ 'ਚ ਕਲਾਸਿਸ ਲੈਣਾ ਚਾਹੁੰਦਾ ਆ, ਉਹਦੀ ਤੁਹਾਨੂੰ ਐਜ਼ ਲੌਂਗ ਐਜ਼ ਤੁਸੀਂ ਲੀਗਲੀ ਤਰੀਕੇ ਨਾਲ 1 ਸਾਲ ਤੋਂ ਜ਼ਿਆਦਾ ਰਹਿ ਰਹੇ ਆ, ਤੁਹਾਡੀ ਕੋਈ ਰੈਜ਼ੀਡੈਂਸੀ ਰਿਕੁਆਇਰਮੈਂਟ ਡਿਸਟ੍ਰਿਕਟ ਦੀ ਨਹੀਂ ਹੈਗੀ, ਇਹ ਸਟੇਟ ਦੀ ਆ। ਸੋ ਇਟਸ ਅ ਕੈਲੀਫੋਰਨੀਆ ਸਟੇਟ। ਜੇ ਤੁਸੀਂ ਹੁਣ ਬਾਹਰੋਂ ਕਿਸੇ ਸਟੇਟ 'ਚ ਵੀ ਆਉਂਦੇ ਆ, ਤੁਹਾਨੂੰ ਸਟਿਲ ਰੈਜ਼ੀਡੈਂਸੀ ਤੁਹਾਨੂੰ ਕਰਨੀ ਪੈਂਦੀ ਆ। ਫਿਰ ਤੁਹਾਨੂੰ ਨਾਨ ਰੈਜ਼ੀਡੈਂਟ ਫੀਸ ਹੀ ਜਿਹੜੀ ਉਹ ਦੇਣੀ ਪਊਗੀ ਜੇ ਆਊਟ ਆਫ ਸਟੇਟ ਆ ਰਹੇ ਹੈਗੇ ਆ। ਹਾਂ, ਤੇ ਜੇ ਮੰਨ ਲਓ ਹੁਣ ਕੋਈ ਉੱਥੇ ਜਾਂਦਾ ਆ, ਸੋ ਐਡਮਿਸ਼ਨਸ ਆਫਿਸ ਦੇ ਵਿੱਚ ਹੀ ਸਿੱਧਾ ਬੰਦੇ ਨੇ ਜਾਣਾ ਆ, ਉੱਥੇ ਹੀ ਜਾ ਕੇ ਇਸ ਚੀਜ਼ ਦੇ ਬਾਰੇ ਪਤਾ ਕਰਨਾ ਹੁੰਦਾ ਹੈ? ਤੁਸੀਂ ਐਡਮਿਸ਼ਨ ਐਂਡ ਰੈਕਰਡਸ ਦੇ ਆਫਿਸ ਵਿੱਚ ਜਾ ਸਕਦੇ ਆ, ਪਰ ਮੈਂ ਰਿਕਮੈਂਡ ਕਰੂੰਗਾ ਤੁਸੀਂ ਆਪਣੇ ਕਾਲਜ ਦੇ ਵਿੱਚ ਵੈਲਕਮ ਸੈਂਟਰ ਹੈਗੇ ਆ। ਓਕੇ। ਸੋ ਉਹਦੇ ਵਿੱਚ ਤੁਹਾਡੇ ਜਿਹੜੇ ਜ਼ਿਆਦਾਤਰ ਸਾਨੂੰ ਹਰੇਕ ਸਰਵਿਸਿਜ਼ ਤੁਹਾਨੂੰ ਉੱਥੇ ਮਿਲਦੀਆਂ ਆ, ਜਿਹੜੇ ਨਿਊਜ਼ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲਦੀ ਆ, ਤੁਹਾਡੀ ਉਹ ਐਪਲੀਕੇਸ਼ਨ ਦੇ ਵਿੱਚ ਹੈਲਪ ਕਰਦੇ ਆ, ਤੇ ਤੁਹਾਨੂੰ ਫਿਰ ਉਸ ਤੋਂ ਬਾਅਦ ਜੇ ਕਿਸੇ ਹੋਰ ਡਿਪਾਰਟਮੈਂਟ ਨਾਲ ਤੁਹਾਨੂੰ ਕਨੈਕਟ ਕਰਨਾ ਹੈ, ਤੁਹਾਨੂੰ ਉਹਨਾਂ ਨਾਲ ਕਨੈਕਟ ਕਰਦੇ ਆ। ਪਰ ਜ਼ਿਆਦਾਤਰ ਸਾਡੀ ਕੋਸ਼ਿਸ਼ ਇਹੀ ਆ ਕਿ ਕੋਈ ਵੀ ਨਵਾਂ ਸਟੂਡੈਂਟ ਜੇ ਆਉਣਾ ਹੈ, ਉਹ ਸਾਡੇ ਵੈਲਕਮ ਸੈਂਟਰ ਦੇ ਵਿੱਚ ਆਵੇ, ਤੇ ਅਸੀਂ ਉਹਨਾਂ ਨੂੰ ਉੱਥੇ ਹੀ ਸਾਰੀਆਂ ਸਰਵਿਸਿਜ਼ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ ਕਰਦੇ ਹਾਂ। ਉਹ ਤੋਂ ਬਾਅਦ ਫॉर ਐਗਜ਼ਾਮਪਲ ਜੇ ਤੁਹਾਡੀ ਐਡਮਿਸ਼ਨ ਹੋ ਗਈ, ਐਡਮਿਸ਼ਨ ਮਤਲਬ ਐਪਲੀਕੇਸ਼ਨ ਤੁਹਾਡੀ ਹੋ ਗਈ, ਹੁਣ ਤੁਸੀਂ ਆਪਣੀ ਕੋਈ ID ਲੈਣੀ ਆ, ਫਿਰ ਅਸੀਂ ਉਹਨਾਂ ਨੂੰ ਡਿਫਰੈਂਟ ਜਗ੍ਹਾ 'ਤੇ ਨਾਲ ਭੇਜਦੇ ਹਾਂ, ਫਿਰ ਤੁਸੀਂ ਜਾ ਕੇ ਉੱਥੇ ਆਪਣੀਆਂ ਵੱਖੋ ਵੱਖਰੀਆਂ ਸਰਵਿਸਿਜ਼ ਲੈ ਸਕਦੇ ਹੋ। ਜੀ, ਡੈਫੀਨੇਟਲੀ। ਤੇ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ, ਵਟ ਇਜ਼ ਦਾ ਬੈਸਟ ਪਲੇਸ ਜਾਂ ਵੇਅਰ ਇਜ਼ ਦਾ ਬੈਸਟ ਪਲੇਸ ਇਸ ਬਾਬਤ ਜਿਹੜੀ ਉਹ ਜਾਣਕਾਰੀ ਹਾਸਿਲ ਕਰਨ ਦੇ ਲਈ? ਤੇ ਇਹ ਜਿਹੜੀਆਂ ਕੰਡੀਸ਼ਨਸ ਆਰ ਦੇ ਸਿਮਿਲਰ ਟੂ ਆਲ ਦ ਕਮਿਊਨਿਟੀ ਕਾਲਜਸ ਅਕ੍ਰੋਸ ਕੈਲੀਫੋਰਨੀਆ, ਜਾਂ ਸਿਰਫ ਤੁਹਾਡੇ ਜਿਹੜੇ ਡਿਸਟ੍ਰਿਕਟ ਦੇ ਜਿਹੜੇ 4 ਕਾਲਜਸ ਆ ਉਹਨਾਂ ਦੇ ਲਈ ਇਹ ਹੁੰਦੀਆਂ? ਜਿਹੜੀਆਂ ਤੁਹਾਡੇ ਨਾਲ ਮੈਂ ਰਿਕੁਆਇਰਮੈਂਟ ਸ਼ੇਅਰ ਕੀਤੀਆਂ, ਉਹ ਸਾਰੀਆਂ ਹੀ ਇਕੁਅਲ ਸੇਮ ਹੈਗੀਆਂ ਆ ਸਾਰੇ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਦੇ ਵਿੱਚ। ਠੀਕ ਹੈ। ਤੇ ਪਰ ਮੈਨੂੰ ਇਹ ਨਹੀਂ ਪਤਾ ਕਿ ਹਰੇਕ ਕਾਲਜ ਦੇ ਵਿੱਚ ਵੈਲਕਮ ਸੈਂਟਰ ਹੈ ਕਿ ਨਹੀਂ ਹੈ, ਪਰ ਉਹਨਾਂ ਦੇ ਕੋਲ ਕੋਈ ਆਊਟਰੀਚ ਟੀਮ ਜਾਂ ਕੁਛ ਨਾ ਕੁਛ ਇੱਦਾਂ ਦਾ ਹੈਗਾ ਆ ਜ਼ਰੂਰ। ਜਿੱਦਾਂ ਹੁਣ ਸਾਡੇ ਮਡੇਰਾ ਕਮਿਊਨਿਟੀ ਕਾਲਜ ਦੇ ਵਿੱਚ ਸਾਡਾ ਵੈਲਕਮ ਸੈਂਟਰ ਹੈਗਾ ਆ, ਉਹਨਾਂ ਦਾ ਫੋਨ ਨੰਬਰ ਹੈਗਾ ਆ 559-675-4839, ਤੇ ਅਗੇਨ 559-675-4839 ਇਹ ਉਹਨਾਂ ਦਾ ਨੰਬਰ ਹੈਗਾ ਆ। ਤੁਸੀਂ ਉਹਨਾਂ ਨੂੰ ਕਾਲ ਕਰੋ, ਤੇ ਬਾਕੀ ਇਹਨਾਂ ਦੀ ਈਮੇਲ ਵੀ ਹੈਗੀ ਆ outreach@maderacollege.edu। ਪਰ ਮੈਂ ਕਹੂੰਗਾ ਕਿ ਤੁਸੀਂ ਆਪ ਆਓ,
ਤੇ ਇਨ ਪਰਸਨ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਕਾਲਜ ਦੇ ਵਿੱਚ, ਤੇ ਕਿਸੇ ਵੀ ਕਾਲਜ ਵਿੱਚ ਜਾ ਸਕਦੇ ਆ, ਤੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਪਰ ਮੈਂ ਇਹ ਐਨਕਰੇਜ ਇਹੀ ਕਰੂੰਗਾ ਕਿ ਤੁਸੀਂ ਕਾਲਜ ਨਾਲ ਕੰਟੈਕਟ ਕਰੋ, ਕਿਉਂਕਿ ਤੁਸੀਂ ਸਿੱਖੋਗੇ। ਜੇ ਤੁਹਾਡੇ ਕੋਈ ਟਰਬਲ ਹੈਗੀ ਤਾਂ ਤੁਹਾਨੂੰ ਆਓ, ਤੇ ਜੀ ਸੱਦ ਕੇ ਅਸੀਂ ਸਾਰਿਆਂ ਦੀ ਹੈਲਪ ਕਰਾਂਗੇ। ਅੱਛਾ, ਗੁਰਮਿੰਦਰ ਸਿੰਘ ਜੀ, ਇਹ ਵੀ ਦੱਸਿਓ, ਜਿੱਦਾਂ ਆਪਾਂ ਅਡਲਟ ਸਕੂਲਸ ਦੀ ਵੀ ਗੱਲ ਕੀਤੀ ਸੀ ਵੀ ਉਹਨਾਂ ਦੇ ਲਈ ਕਿੱਦਾਂ, ਹੁਣ ਜਿੱਦਾਂ ਮੰਨ ਲਓ ਮੇਰੇ ਮੋਮ ਡੈਡ ਦੀ ਜਨਰੇਸ਼ਨ ਵਾਲੇ ਆ ਜਿਹੜੇ, ਉਹ ਲੋਕ ਕਹਿੰਦੇ ਵੀ ਹੁਣ ਮੈਂ ਇੰਗਲਿਸ਼ ਕੁਛ ਸਿੱਖਣਾ ਚਾਹੁੰਦੇ ਆ ਵੀ ਗੱਲਬਾਤ ਕਰਨੀ ਸੌਖੀ ਹੋ ਜੇ, ਜਾਂ ਕੁਛ ਵੀ ਇੱਦਾਂ ਹੈ, ਜਾਂ ਈਵਨ ਸਾਡੀ ਉਮਰ ਦੇ 40s ਦੇ 50s ਵਾਲੇ ਵੀ ਕਹਿੰਦੇ ਵੀ ਹੁਣ ਮੈਂ ਇੰਗਲਿਸ਼ ਸਿੱਖਣਾ ਚਾਹੁੰਦਾ। ਸੋ ਡੂ ਦੇ ਨੀਡ ਟੂ ਗੋ ਫॉर ਅਡਲਟ ਸਕੂਲ, ਜਿਹੜੇ ਕਮਿਊਨਿਟੀ ਕਾਲਜਸ ਆ ਉਹਨਾਂ ਵਿੱਚ ਜਾਣਾ ਆ, ਤੇ ਉਹਦੇ ਲਈ ਵੀ ਇਹ ਸੇਮ ਪ੍ਰੋਸੈਸ ਹੁੰਦਾ ਐਪਲੀਕੇਸ਼ਨ ਦਾ, ਜਾਂ ਇਟਸ ਲਿਟਲ ਡਿਫਰੈਂਟ? ਸੋ ਉਹਨਾਂ ਦਾ ਜਿਹੜੇ ਆਪਣੇ ਅਡਲਟ ਸਕੂਲ ਹੈਗੇ ਆ, ਉਹ ਆਪਣੇ K through 12 ਜਾਂ ਆਪਣੇ ਡਿਸਟ੍ਰਿਕਟਸ, ਉਹ ਵੱਖਰੀ ਸਾਡੇ ਕਮਿਊਨਿਟੀ ਕਾਲਜਸ ਦੇ ਅੰਡਰ ਨਹੀਂ ਆਉਂਦੇ। ਗਾਟ ਇਟ। ਉਹ ਆਪਣੇ ਹਾਈ ਸਕੂਲ ਕਹਿ ਲਓ, ਜਿੱਦਾਂ ਹੁਣ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੋ ਗਿਆ, ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੋ ਗਿਆ, ਤੇ ਆਪਣੇ ਹੁਣ ਮਡੇਰੇ ਦੇ ਵਿੱਚ ਸਾਡਾ ਮਡੇਰਾ ਅਡਲਟ ਸਕੂਲ ਹੈਗਾ ਆ, ਤੇ ਆਪਣਾ ਫ੍ਰਿਜ਼ਨੋ ਦੇ ਵਿੱਚ ਸੈਂਟਰਲ ਅਡਲਟ ਸਕੂਲ ਹੈਗਾ ਆ, ਕਲੋਵਿਸ ਦੇ ਵਿੱਚ ਕਲੋਵਿਸ ਅਡਲਟ ਸਕੂਲ ਹੈਗਾ ਆ। ਪਰ ਉਹਨਾਂ ਦੀ ਜਿਹੜੀ ਫੰਡਿੰਗ ਕਹਿ ਲਓ ਜਾਂ ਸਿਸਟਮ ਹੈਗਾ, ਉਹ ਆਪਣੇ ਲੋਕਲ ਸਕੂਲ ਡਿਸਟ੍ਰਿਕਟ ਦੇ ਨਾਲ ਟਾਈਡ ਅਪ ਹੈਗਾ ਆ, ਨਾ ਕਿ ਠੀਕ ਆ। ਡਿਸਟ੍ਰਿਕਟ ਨਾਲ ਟਾਈਡ ਅਪ ਹੈਗਾ ਆ। ਪਰ ਉਹਨਾਂ ਦਾ ਜਿਹੜਾ ਪ੍ਰੋਸੈਸ ਵੀ ਉਹਨਾਂ ਦਾ ਸੇਮ ਹੀ ਆ। ਫੋਰ ਐਗਜ਼ਾਮਪਲ, ਜੇ ਆਪਣਾ ਕੋਈ ਵੀ ਸਰੋਤਾ ਮਡੇਰੇ ਅਡਲਟ ਸਕੂਲ ਜਾਣਾ ਚਾਹੁੰਦਾ ਆ, ਉਹਨਾਂ ਦੀ ਰਿਕੁਆਇਰਮੈਂਟ ਇਹੀ ਆ ਵੀ ਤੁਸੀਂ 18 ਸਾਲਾਂ ਤੋਂ ਤੁਹਾਡੀ ਉਮਰ ਜ਼ਿਆਦਾ ਹੋਣੀ ਚਾਹੀਦੀ ਆ। ਐਨਰੋਲਮੈਂਟ ਪ੍ਰੀਟੀ ਮੱਚ ਫਰਸਟ ਕਮ ਫਰਸਟ ਸਰਵ ਬੇਸਿਸ, ਤੁਸੀਂ ਆਓ ਤੇ ਆ ਕੇ ਐਡਮਿਸ਼ਨ ਲਾਓ, ਤੇ ਪ੍ਰੀਟੀ ਮੱਚ ਜਿਹੜੀ ਤੁਹਾਡੀ ਪ੍ਰਾਇਓਰਟੀ ਆ, ਜਿਹੜੇ ਕੰਟੀਨਿਊਇੰਗ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਆ। ਤੇ ਜਿੰਨੀ ਕੁ ਮੇਰੀ ਸਮਝ ਹੈਗੀ ਆ ਕਿ ਸਾਰੇ ਜ਼ਿਆਦਾਤਰ ਕਾਲਜ ਤੋਂ ਟਿਊਸ਼ਨ ਫ੍ਰੀ ਆ, ਉਹਨਾਂ ਦੀ ਕੋਈ ਟਿਊਸ਼ਨ ਨਹੀਂ ਹੈਗੀ, ਰਾਈਟ। ਸੋ ਗਾਟ ਇਟ। ਆਈ ਥਿੰਕ ਮੈਂ, ਜੇ ਕੋਈ ਮੇਰਾ ਸਰੋਤਾ ਕੋਈ ਵੀ ਸੁਣਦਾ, ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਪੜ੍ਹਾਈ ਕਰਨੀ ਜਾਂ ਖਰਚੇ ਤੋਂ ਨਾ ਤੁਸੀਂ ਡਰਿਓ। ਤੁਹਾਡਾ ਜਿੰਨੀ ਤੁਹਾਡੀ ਅਸੀਂ ਮਤਲਬ ਸਿਸਟਮਸ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈ, ਤੁਸੀਂ ਉਹ ਪੜ੍ਹ ਸਕਦੇ ਆ ਅਡਲਟ ਸਕੂਲ ਦੇ ਵਿੱਚ, ਕਮਿਊਨਿਟੀ ਕਾਲਜਸ ਦੇ ਵਿੱਚ। ਇੱਥੇ ਜਾਂਦੇ ਜਾਂਦੇ ਗੁਰਮਿੰਦਰ ਸਿੰਘਾ ਜੀ, ਥੋੜ੍ਹਾ ਜਿਹਾ ਫਾਈਨੈਂਸ਼ੀਅਲ ਏਡ ਜਾਂ ਸਕਾਲਰਸ਼ਿਪ ਬਾਰੇ ਵੀ ਜਿਹੜਾ ਉਹ ਦੱਸ ਦਿਓ। ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਪੜ੍ਹਨ ਵਾਲੇ ਬਣੋ, ਕੋਈ ਨਾ ਕੋਈ ਮਦਦ ਜਿਹੜੀ ਉਹ ਜ਼ਰੂਰ ਹੈ ਅਵੇਲੇਬਲ ਜਿਹੜੀ ਉਹ ਹੁੰਦੀ ਆ। ਸੋ ਕੀ ਫਾਈਨੈਂਸ਼ੀਅਲ ਏਡ ਜਾਂ ਸਕਾਲਰਸ਼ਿਪਸ ਨੂੰ ਲੈ ਕੇ ਪ੍ਰੋਗਰਾਮਸ ਹੁੰਦੇ ਆ? ਜੀ, ਸੋ ਆਪਣੇ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਆ, ਡਿਪੈਂਡਿੰਗ ਔਨ ਉਹਨਾਂ ਦੀ ਇਨਕਮ ਬ੍ਰੈਕਟ ਦੇ ਹਿਸਾਬ ਦੇ ਨਾਲ, ਪਰ ਜ਼ਿਆਦਾਤਰ ਜਿਹੜੇ ਆਪਣੇ ਬੱਚੇ ਆ, ਉਹ ਸਟੂਡੈਂਟਸ ਉਹ ਤੁਸੀਂ ਆਲਮੋਸਟ 2 ਸਾਲ ਤੁਸੀਂ ਫ੍ਰੀ ਕਰ ਸਕਦੇ ਆ, ਡਿਪੈਂਡਿੰਗ ਔਨ ਯੂਰ ਫਾਈਨੈਂਸ਼ੀਅਲ ਸਿਚੁਏਸ਼ਨ। ਪਰ ਤੁਸੀਂ ਜਿਹੜੀ ਤੁਹਾਡੀਆਂ ਫਾਈਨੈਂਸ਼ੀਅਲ ਏਡ ਹੈਗੀ ਆ, ਉਹ ਵੀ ਅਵੇਲੇਬਲ ਹੈਗੀ ਆ। ਪਰ ਜਿਹੜੇ ਸਟੂਡੈਂਟਸ ਹੈਗੇ ਆ, ਜਿਹੜੇ ਇੱਥੇ ਦੇ ਮਤਲਬ ਆਪਣੇ ਇਲੀਗਲ ਕਹਿ ਲਓ, ਜਾਂ ਮੈਂ ਇਲੀਗਲ ਤਾਂ ਨਹੀਂ ਕਹਿਣਾ ਚਾਹੁੰਦਾ, ਜਿਹਨਾਂ ਕੋਲ ਡਾਕੂਮੈਂਟਸ ਹੈ ਨਹੀਂ, ਉਹ ਐਲੀਜੀਬਲ ਨਹੀਂ ਹੁੰਦੇ ਫਾਈਨੈਂਸ਼ੀਅਲ ਏਡ ਦੇ ਲਈ, ਕਿਉਂਕਿ ਲਿਮਿਟਿਡ ਹੁੰਦੀ ਆ। ਪਰ ਜਿਹੜੇ ਆਪਣੇ ਲੀਗਲ ਰੈਜ਼ੀਡੈਂਟ ਹੈਗੇ ਆ, ਉਹ ਆਪਣੀ ਫਾਈਨੈਂਸ਼ੀਅਲ ਏਡ ਅਪਲਾਈ ਕਰ ਸਕਦੇ ਆ। ਬਾਕੀ ਅਸੀਂ ਕਈ ਵਾਰੀ ਐਮਰਜੈਂਸੀ ਗ੍ਰਾਂਟਸ ਵੀ ਹੈਗੀਆਂ ਜਿਹੜਾ ਬੱਚਿਆਂ ਨੂੰ ਦਿੰਦੇ ਆ, ਜਿਹੜਾ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਹੈਗੀ ਆ, ਜਿਹੜੇ ਉਹ ਪ੍ਰੂਵਨ ਹੈਗੀ ਆ। ਤੇ ਜਿਹੜਾ ਆਲਮੋਸਟ ਤੁਹਾਨੂੰ ਇੱਕ ਜਿਹੜਾ ਸਟੂਡੈਂਟ ਹੈਗਾ ਆ, ਜਿਹਦੀ ਇਨਕਮ ਲੈਵਲ ਲੋ ਗਣੀ ਜਾਂਦੀ ਆ, ਉਹਨਾਂ ਨੂੰ $3,000 ਤੋਂ $7,000 ਉਹਨਾਂ ਨੂੰ ਆਲਮੋਸਟ ਸਾਲ ਦਾ ਫਾਈਨੈਂਸ਼ੀਅਲ ਏਡ ਮਿਲਦੀ ਆ। ਉਸ ਤੋਂ ਬਾਅਦ ਤੁਸੀਂ ਲੋਨਸ ਵੀ ਲੈ ਸਕਦੇ ਆ। ਪਰ ਮੈਂ ਕਹੂੰਗਾ ਵੀ ਜੇ ਤੁਸੀਂ ਨਾਲ ਕੰਮ ਵੀ ਕਰੋ, ਪੜ੍ਹੋ, ਤੇ ਤੁਹਾਡੇ ਲਈ ਟਾਈਮ ਕੱਢਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ। ਬਾਕੀ ਤੁਹਾਡੀ ਜਿਹੜੀ ਸਪੋਰਟ ਸਿਸਟਮ ਬਹੁਤ ਹੈਗਾ ਆ ਕਾਲਜਸ ਦੇ ਵਿੱਚ, ਖਾਸ ਕਰ ਕਮਿਊਨਿਟੀ ਕਾਲਜਸ ਦੇ ਵਿੱਚ। ਉਹਨਾਂ ਲੋਕਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ, ਬੇਨਤੀ ਜਾਂ ਅਪੀਲ ਕਰਨਾ ਚਾਹੁੰਦੇ ਆ, ਜਿਹੜੇ ਪੜ੍ਹਨਾ ਵੀ ਚਾਹੁੰਦੇ ਆ ਪਰ ਨਾਲ ਨਾਲ ਕੰਮ ਵੀ ਜਿਹੜਾ ਉਹ ਕਰ ਰਹੇ ਆ? ਦੇ ਕੈਨ ਬੀ ਪਾਰਟ ਟਾਈਮ ਸਟੂਡੈਂਟਸ ਐਂਡ ਸਟਿਲ ਵਰਕ? ਹਾਂਜੀ, ਜ਼ਿਆਦਾਤਰ ਜਿਹੜੇ ਸਾਡੇ ਕਮਿਊਨਿਟੀ ਕਾਲਜ ਦੇ ਵਿੱਚ ਸਟੂਡੈਂਟ ਆ, ਉਹ ਪਾਰਟ ਟਾਈਮ ਸਟੂਡੈਂਟਸ ਹੈਗੇ ਆ, ਉਹ ਕੰਮ ਕਰਦੇ ਆ, ਤੇ ਨਾਲ ਜਿਹੜਾ ਉਹਨਾਂ ਦਾ ਸਕੈਜੂਲ ਆ, ਉਹ ਆ ਕੇ ਆਪਣਾ ਪੜ੍ਹਾਈ ਕਰਦੇ ਆ। ਤੇ ਜੇ ਤੁਸੀਂ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਏਡ ਹੈਗੀ ਆ, ਡਿਸਬਰਸਮੈਂਟ ਕਹਿ ਲਓ, ਉਹਨਾਂ ਦਾ ਤੁਹਾਡੀ ਯੂਨਿਟਸ ਦੇ ਹਿਸਾਬ ਨਾਲ ਤੁਹਾਨੂੰ ਦਿੰਦੇ ਆ। ਫੋਰ ਐਗਜ਼ਾਮਪਲ, ਇਫ ਯੂ ਆਰ ਫੁੱਲ ਟਾਈਮ ਸਟੂਡੈਂਟ, ਤੁਹਾਨੂੰ ਫਾਈਨੈਂਸ਼ੀਅਲ ਏਡ ਜ਼ਿਆਦਾ ਮਿਲਦੀ ਹੈ। ਜੇ ਤੁਸੀਂ ਪਾਰਟ ਟਾਈਮ ਸਟੂਡੈਂਟ, ਤੁਹਾਨੂੰ ਫਾਈਨੈਂਸ਼ੀਅਲ ਏਡ
ਘੱਟ ਮਿਲਦੀ ਆ, ਕਿਉਂਕਿ ਤੁਹਾਡੀ ਯੂਨਿਟਸ ਦੇ ਹਿਸਾਬ ਨਾਲ ਹੁੰਦਾ ਆ। ਪਰ ਸਾਡੇ ਕਾਲਜਸ ਦੇ ਵਿੱਚ ਕਾਫੀ ਜੌਬਸ ਵੀ ਹੈਗੀਆਂ ਆ, ਜਿਹੜੀਆਂ ਆਪਣੇ ਰੈਜ਼ੀਡੈਂਟ ਸਟੂਡੈਂਟਸ ਲਈ ਹੁੰਦੀਆਂ ਅਵੇਲੇਬਲ ਹੈਗੀਆਂ, ਤੇ ਮੈਂ ਸੌਰੀ ਟੂ ਸੇ ਦੈਟ ਸਾਡੇ ਇੰਟਰਨੈਸ਼ਨਲ ਸਟੂਡੈਂਟ ਲਈ ਸਾਡੇ ਕੋਲ ਰਿਸੋਰਸਿਸ ਇੰਨੇ ਨਹੀਂ ਹੈਗੇ। ਪਰ ਜਿਹੜੇ ਆਪਣੇ ਰੈਜ਼ੀਡੈਂਟ ਸਟੂਡੈਂਟਸ ਹੈਗੇ ਆ, ਉਹ ਕਾਫੀ ਬੱਚੇ ਆਪਣੇ ਕਾਲਜ ਦੇ ਵਿੱਚ ਹੀ ਕੰਮ ਕਰਦੇ ਆ, ਤੇ ਨਾਲ ਉਹ ਆਪਣੀ ਪੜ੍ਹਾਈ ਵੀ ਕਰਦੇ ਆ। ਤੇ ਯੈਸ, ਆਪਣੇ ਜ਼ਿਆਦਾਤਰ ਸਟੂਡੈਂਟਸ ਕੰਮ ਕਰਦੇ ਆ ਤੇ ਪੜ੍ਹਾਈ ਵੀ ਕਰਦੇ ਨਾਲ ਨਾਲ। ਠੀਕ ਹੈ। ਤੇ ਐਨੀਬਡੀ ਕਿਸੇ ਦੇ ਵੀ ਜਿਨ੍ਹਾਂ ਦੇ 12 ਯੂਨਿਟ ਤੋਂ ਘੱਟ ਆ, ਉਹ ਫਿਰ ਪਾਰਟ ਟਾਈਮ ਸਟੂਡੈਂਟ ਮੰਨਿਆ ਜਾਂਦਾ ਹੈ? ਜੀ, ਉਹ ਪਾਰਟ ਟਾਈਮ ਸਟੂਡੈਂਟ ਮੰਨੇ ਜਾਂਦੇ ਆ, ਤੇ ਉਹਨਾਂ ਦੀ ਫਾਈਨੈਂਸ਼ੀਅਲ ਏਡ ਤੇ ਫਰਕ ਪੈਂਦਾ, ਪਰ ਉੱਦਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਕਿ ਮੈਂ ਪਾਰਟ ਟਾਈਮ ਵਰਸਸ ਫੁੱਲ ਟਾਈਮ। ਬਟ ਓਨਲੀ ਥਿੰਗ ਇਜ਼ ਤੁਹਾਡੇ ਫਾਈਨੈਂਸ਼ੀਅਲ ਏਡ ਤੇ ਤੁਹਾਡਾ, ਕਿਉਂਕਿ ਇਸ ਪ੍ਰੋਪੋਰਸ਼ਨਲੀ ਹੁੰਦੀ ਆ ਤੁਹਾਡੀ ਯੂਨਿਟਸ ਦੇ ਹਿਸਾਬ ਦੇ ਨਾਲ। ਕੋਈ ਕਈ ਹੁੰਦਾ ਕਿ ਮੈਂ ਐਡਵਾਈਸ ਵੀ ਕਰੂੰਗਾ ਕਿ ਕਈ ਹੁੰਦੇ ਆ ਕਿ ਕਈ ਸਟੂਡੈਂਟਸ ਹੁੰਦੇ ਆ, ਉਹ ਆਪਣੀ ਫਾਈਨੈਂਸ਼ੀਅਲ ਏਡ ਇਸ ਲਾਈਫ ਟਾਈਮ ਤੁਹਾਡੀ ਹੁੰਦੀ ਵੀ ਤੁਹਾਨੂੰ ਇੰਨੀ ਹੀ ਮਿਲ ਸਕਦੀ ਆ, ਵੀ ਤੁਸੀਂ ਜ਼ਿਆਦਾ ਨਾ ਯੂਜ਼ ਕਰੋ। ਕਈ ਵਾਰੀ ਉਹ ਜ਼ਿਆਦਾ ਯੂਜ਼ ਕਰ ਲੈਂਦੇ ਆ, ਪਰ ਜੇ ਕਾਲਜਸ ਜਾਣ ਫਿਰ ਉਹਨੂੰ ਉੱਥੇ ਫਾਈਨੈਂਸ਼ੀਅਲ ਏਡ ਨਹੀਂ ਮਿਲਦੀ। ਸੋ ਮੇਰੀ ਐਡਵਾਈਸ ਇਹੀ ਆ ਕਿ ਤੁਸੀਂ ਫਾਈਨੈਂਸ਼ੀਅਲ ਏਡ ਯੂਜ਼ ਕਰੋ ਜਿਨ੍ਹਾਂ ਕੋਰਸਾਂ ਦੇ ਲਈ ਜਿਹੜੀ ਤੁਹਾਡੀ ਲੌਂਗ ਟਰਮ ਤੁਹਾਡੇ ਐਜੂਕੇਸ਼ਨ ਗੋਲ ਦੇ ਨਾਲ ਤੁਹਾਨੂੰ ਹੈਲਪ ਦਊਗੇ। ਉੱਦਾਂ ਕੋਰਸਿਸ ਲੈ ਕੇ ਤੁਸੀਂ ਫਾਈਨੈਂਸ਼ੀਅਲ ਏਡ ਨਾ ਲਓ, ਕਿਉਂਕਿ ਤੁਹਾਨੂੰ ਫਿਰ ਗਾਹਾਂ ਫਾਈਨੈਂਸ਼ੀਅਲ ਏਡ ਜੇ ਤੁਸੀਂ ਉੱਥੇ ਤੁਹਾਨੂੰ ਨਹੀਂ ਮਿਲਣੀ। ਜੀ। ਸੋ ਅੱਜ ਜਿਹੜਾ ਆਪਾਂ ਗੁਰਮਿੰਦਰ ਸੰਘਾ ਜੀ ਦੇ ਨਾਲ ਗੇਟਵੇ ਟੂ ਕਾਲਜ ਉੱਚੀ ਉਡਾਨ ਪ੍ਰੋਗਰਾਮ ਦੇ ਵਿੱਚ ਕਮਿਊਨਿਟੀ ਕਾਲਜ ਦੇ ਵਿੱਚ ਐਨਰੋਲਮੈਂਟ ਐਡਮਿਸ਼ਨਸ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ ਆ, ਟਿਊਸ਼ਨ ਫੀਸ ਨੂੰ ਲੈ ਕੇ ਗੱਲਬਾਤ ਕੀਤੀ ਆ। ਸੋ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਜੀ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਜਿਹੜੇ ਖਾਸ ਕਰਕੇ ਕੋਈ ਜੇ ਨਵੇਂ ਆਏ ਆ ਜਾਂ ਉਹ ਉਸ ਉਮਰ ਵਰਗ ਦੇ ਵਿੱਚ ਆ ਜਿਹੜੇ ਕਮਿਊਨਿਟੀ ਕਾਲਜਸ ਦੇ ਸਿਸਟਮ ਦਾ ਫਾਇਦਾ ਲੈ ਸਕਦੇ ਆ, ਸੋ ਉਹਨਾਂ ਤੱਕ ਇਹ ਪ੍ਰੋਗਰਾਮ ਨੂੰ ਜ਼ਰੂਰ ਪਹੁੰਚਦਾ ਕਰੋ, ਤਾਂ ਜੋ ਇੱਕ ਦੂਜੇ ਦੀ ਜਿਹੜੀ ਉਹ ਆਪਾਂ ਮਦਦ ਕਰੀਏ। ਤੇ ਆਪਾਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਉਹ ਪੜ੍ਹਾਈ ਦੇ ਵਿੱਚ ਆਪਣਾ ਜ਼ੋਰ ਅਜ਼ਮਾਇਸ਼ ਕਰਨ, ਐਜੂਕੇਸ਼ਨ ਦੇ ਨਾਲ ਜਿਹੜਾ ਉਹ ਜੁੜਨ ਤੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਇਜਾਦ ਕਰਨ ਤੇ ਆਪਣੀ ਕਮਿਊਨਿਟੀ ਦਾ ਨਾਮ ਜਿਹੜਾ ਉਹ ਰੌਸ਼ਨ ਕਰਨ। ਗੁਰਮਿੰਦਰ ਸੰਘਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।